ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਅੱਜ ਦੇ ਸ਼ਨਿਚਰਵਾਰ ਦੇ ਖਬਰ 'ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਮੇਰੇ ਨਾਲ ਇਸ ਟਾਈਮ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਖਬਰ 'ਤੇ ਨਜ਼ਰ ਉਸ ਨੂੰ ਸਪੋਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500। ਇਸ ਦੇ ਨਾਲ ਕ੍ਰਿਸ਼ਨ ਤਨੋਤਾ ਯੂਬਾ ਸਿਟੀ, ਜਸਪਾਲ ਸਿੰਘ ਸੈਕਰਾਮੈਂਟੋ, GN ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ ਦੇ ਵਿੱਚ ਖਰੀਦ ਸਕਦੇ ਹੋ। ਸੈਂਟਾਨੈਲਾ ਅਤੇ ਮਡੇਰਾ 'ਚ ਲੋਕੇਸ਼ਨਜ਼ ਹਨ। ਹੋਰ ਜਾਣਕਾਰੀ ਲਈ ਕਾਲ ਨਿੰਮਾ ਸਹੋਤਾ 209 277 0113 2092770113 ਅਤੇ ਨਾਲ ਹੀ ਸ਼ਿਕਾਗੋ ਪੀਜ਼ਾ ਵਿਦ ਟਵਿਸਟ ਵਾਲੇ, ਜਿਨ੍ਹਾਂ ਕੋਲ ਹਰ ਤਰ੍ਹਾਂ ਦਾ ਵੈਜ ਨੋਨ ਵੈਜ ਇੰਡੀਅਨ ਸਟਾਈਲ ਪੀਜ਼ਾ ਤੁਸੀਂ ਆਰਡਰ ਕਰ ਸਕਦੇ ਹੋ। ਪੀਜ਼ਾ ਆਰਡਰ ਕਰਨ ਦੇ ਲਈ ਅਤੇ ਇਹਨਾਂ ਦੀਆਂ ਲੋਕੇਸ਼ਨਜ਼ ਦੇ ਬਾਰੇ ਜਾਣਕਾਰੀ ਲਈ ਵੈਬਸਾਈਟ ਵਿਜ਼ਿਟ ਕਰੋ chicagopizzatwist.com ਅਤੇ 15% ਡਿਸਕਾਊਂਟ ਲੈਣ ਦੇ ਲਈ ਕੂਪਨ ਕੋਡ 13131313 ਉਸ ਦਾ ਇਸਤੇਮਾਲ ਕਰ ਸਕਦੇ ਹੋ। ਅਤੇ ਇਸ ਦੇ ਨਾਲ ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜਾ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਬਹੁਤ ਹੀ ਘੱਟ ਸਮੇਂ ਵਿੱਚ ਵਧੀਆ ਤਰੀਕੇ ਦੇ ਨਾਲ ਜਾਣਕਾਰੀ ਸਿਖਲਾਈ ਦੇ ਨਾਲ ਦਵਾਉਂਦੇ ਹਨ। ਟਰੱਕ ਦਾ ਲਾਇਸੈਂਸ ਲੈਣ ਦੇ ਲਈ ਕਾਲ ਅਜੀਤ ਅਟਵਾਲ 5593744541 559 374 4541 ਜਾਂ ਫ੍ਰਾਂਸਿਸਕੋ ਰਵੇਰਾ ਨੂੰ 559 800 0590 559 800 ਦੇ ਉੱਤੇ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408 722 7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਪਹਿਲੀ ਖਬਰ ਦੇ ਉੱਤੇ ਜੇ ਨਜ਼ਰ ਬਣਾਈਏ, ਕਹਿੰਦੇ ਭਾਰਤ ਦੇ ਰੱਦ ਕੀਤੀ ਗੱਲਬਾਤ ਖਿਲਾਫ ਪਾਕਿਸਤਾਨ ਨੇ ਦਿੱਤਾ ਪ੍ਰਤੀਕਰਨ। ਦੇਖੋ, ਇਹਨਾਂ ਦੀ ਇੱਧਰ ਵੀ ਫਜ਼ੀਅਤ ਕਾਫੀ ਹੋਈ ਆ। ਜਿਸ ਤਰੀਕੇ ਨਾਲ ਆਪਾਂ ਪਿਛਲੇ ਪ੍ਰੋਗਰਾਮ 'ਚ ਵੀ ਗੱਲਬਾਤ ਕਰਦੇ ਪਏ ਸੀਗੇ ਕਿ ਕभी ਹਾਂ ਕभी ਨਾ, ਕभी ਹਾਂ ਕभी ਨਾ, ਇਸ ਫੇਰ ਦੇ ਵਿੱਚ ਫਸ ਕੇ ਇਹਨਾਂ ਨੇ ਆਪਣੀ ਵੀ ਫਜ਼ੀਅਤ ਕਰਵਾਈ ਆ। ਉੱਦਾਂ ਕਾਂਗਰਸ ਨੇ ਕੌਮੀ ਪੱਧਰ ਤੇ ਇਹਦਾ ਸਵਾਗਤ ਕੀਤਾ। ਵੈਸੇ ਕਮਾਲ ਦੀ ਗੱਲ ਹੈ ਕਿ ਇੱਥੇ ਕਾਂਗਰਸ ਦਾ ਇੱਕ ਕੈਬਨਿਟ ਮਿਨਿਸਟਰ ਹੈ ਜਿਹੜਾ ਉਹ ਸਭ ਤੋਂ ਜ਼ਿਆਦਾ ਜ਼ੋਰ ਲਾਉਂਦਾ, ਤੇ ਉਹਦੇ ਤੋਂ ਹੀ ਸ਼ੁਰੂਆਤ ਹੋਈ ਸੀਗੀ। ਤਾਂ ਕੌਮੀ ਪੱਧਰ ਤੇ ਕੱਲ ਕਾਂਗਰਸ ਨੇ ਸਵਾਗਤ ਕਰ ਦਿੱਤਾ ਇਸ ਚੀਜ਼ ਦਾ। ਕਹਿੰਦੇ ਆ ਕਿ ਦੇਰ ਆਏ ਦੁਰੁਸਤ ਆਏ, ਮਤਲਬ ਕਿ ਜਿਹੜੀ ਤੁਸੀਂ ਗੱਲਬਾਤ ਤੋੜੀ ਆ ਉਹ ਸਵਾਗਤ ਯੋਗ ਆ। ਇਹ ਕੰਮ ਪਹਿਲਾਂ ਹੀ ਕਰ ਦੇਣਾ ਚਾਹੀਦਾ। ਮਤਲਬ ਇੱਥੇ ਲੋਕਲ ਲੈਵਲ ਤੇ ਜਿਹੜੀ ਰਾਜਨੀਤੀ ਇਹਨਾਂ ਨੂੰ ਫਾਇਦਾ ਪਹੁੰਚਾਉਂਦੀ ਆ, ਉਸ ਰਾਜਨੀਤੀ ਦੇ ਚੌਖਟੇ ਦੇ ਵਿੱਚ ਇਹ ਮੁੱਦਾ ਰੱਖ ਲਿਆ। ਕੌਮੀ ਪੱਧਰ ਤੇ ਜਿਵੇਂ ਮੈਂ ਤੁਹਾਨੂੰ ਕਿਹਾ ਸੀਗਾ ਕਿ ਵਾਰ-ਵਾਰ ਇਹ ਦੋਵੇਂ ਪਾਰਟੀਆਂ ਜਿਹੜੀਆਂ ਨੇ ਉਹ ਆਪਣੇ ਆਪ ਨੂੰ ਵੱਡਾ ਰਾਸ਼ਟਰਵਾਦੀ ਆ ਜਿਹੜਾ ਲੋਕਾਂ ਦੀਆਂ ਨਜ਼ਰਾਂ 'ਚ ਬਣਾਉਣ ਦੀ ਹਮੇਸ਼ਾ ਕੋਸ਼ਿਸ਼ ਕਰਦੀਆਂ। ਸੋ ਇਹ ਕਾਂਗਰਸ ਦਾ ਵੀ ਤੁਸੀਂ ਹੁਣ ਦੇਖ ਲਓ ਕਿ ਕਿਸ ਤਰ੍ਹਾਂ ਦੋਹਰਾ ਜਿਹਾ ਕਿਰਦਾਰ ਆ, ਸਿਆਸੀ ਕਿਰਦਾਰ ਆ ਜਿਹੜਾ ਉਹ ਸਾਹਮਣੇ ਆਉਂਦਾ ਪਿਆ। ਹਾਲਾਂਕਿ ਜਿਹੜੇ ਕੁਛ ਸ਼ਹੀਦ ਹੋਏ ਆ ਜਵਾਨ, ਉਹਨਾਂ ਦੇ ਜਿਹੜੇ ਕਰਦੇ ਆ ਉਹ ਕਹਿੰਦੇ ਆ ਕਿ ਇਹਨਾਂ ਨੂੰ ਸਬਕ ਸਿਖਾਓ, ਇਹਨਾਂ ਦੇ ਨਾਲ ਗੱਲਬਾਤ ਨਾ ਕਰੋ। ਉਹ ਆਪਣੀ ਥਾਂ ਤੇ ਆ। ਪਰ ਜੇ ਆਪਾਂ ਓਵਰਆਲ ਕੂਟਨੀਤਿਕ ਲਿਹਾਜ਼ ਨਾਲ ਦੇਖਦੇ ਹਾਂ, ਜਿਹੜੀ ਵਿਦੇਸ਼ੀ ਕੂਟਨੀਤੀ ਹੁੰਦੀ ਆ, ਤਾਂ ਉਹਦੀ ਕਾਫੀ ਲੋਕ ਹੈ ਜਿਹੜੇ ਆਲੋਚਨਾ ਕਰਦੇ ਪਏ। ਉਹਦਾ ਕਾਰਨ ਇੱਕ ਹੋਰ ਵੀ ਆ ਕਿ ਤੁਸੀਂ ਦੇਖੋਗੇ ਮਾਲਦੀਵ ਹੋਵੇ, ਸ਼੍ਰੀਲੰਕਾ ਹੋਵੇ, ਨੇਪਾਲ ਹੋਵੇ, ਬੰਗਲਾਦੇਸ਼, ਮਿਆਂਮਾਰ, ਇਹ ਦੋ ਜਿਹੜੇ ਪਿਛਲੇ ਦੇਸ਼ ਆ, ਬੰਗਲਾਦੇਸ਼, ਮਿਆਂਮਾਰ, ਇਹ ਥੋੜੇ ਥੋੜੇ ਖਿਸਕਦੇ ਪਏ, ਪਰਾਂ ਨੂੰ ਰਿਸਕਦੇ ਪਏ ਆ। ਜਦ ਕਿ ਜਿਹੜੇ ਮੈਂ ਤਿੰਨ ਪਹਿਲਾਂ ਬੋਲੇ ਆ, ਸ਼੍ਰੀਲੰਕਾ, ਮਾਲਦੀਵ, ਨੇਪਾਲ, ਪਾਕਿਸਤਾਨ ਨੂੰ ਛੱਡ ਦਈਏ, ਤਾਂ ਇਹ ਜਿਹੜੇ ਆ ਇਹਨਾਂ ਦੇ ਹੱਥੋਂ ਨਿਕਲ ਚੁੱਕੇ ਆ, ਜਿਹੜੇ ਕਿ ਬਹੁਤ ਕਰੀਬੀ ਹੁੰਦੇ ਸੀ ਪਹਿਲਾਂ। ਤਾਂ ਜਿਹੜੇ ਵਿਦੇਸ਼ੀ ਕੂਟਨੀਤੀ ਦੇ ਮਾਹਰ ਨੇ ਉਹ ਕਹਿੰਦੇ ਕਿ ਤੁਸੀਂ ਕਰੋਗੇ ਕੀ, ਤੁਸੀਂ ਕਰੋਗੇ ਕੀ। ਇਹ ਤੁਹਾਡੇ ਕੋਲੋਂ ਇਹ ਛੋਟੇ ਛੋਟੇ ਦੇਸ਼ ਆ ਜਿਹੜੇ ਸਾਊਥ ਏਸ਼ੀਆ ਦੇ, ਉਹ ਖਿਸਕਦੇ ਪਏ ਆ। ਤਾਂ ਇਸ ਲਿਹਾਜ਼ ਦੇ ਨਾਲ ਵੀ ਆਲੋਚਨਾ ਹੁੰਦੀ ਪਈ ਹੈ ਕਿ ਤੁਹਾਨੂੰ ਆਪਣੀ ਵਿਦੇਸ਼ੀ ਕੂਟਨੀਤੀ ਹੈ ਜਿਹੜੀ ਉਹ ਥੋੜ੍ਹੀ ਠੀਕ ਕਰਨ ਦੀ ਜ਼ਰੂਰਤ ਹੈ। ਸੋ ਇਸੇ ਦਰਮਿਆਨ ਹੁਣ ਪਾਕਿਸਤਾਨ ਦਾ ਵੀ ਪ੍ਰਤੀਕਰਮ ਆ ਗਿਆ। ਉਹਨਾਂ ਦੇ ਵਿਦੇਸ਼ ਮੰਤਰੀ ਜਿਹੜੇ ਸ਼ਾਹ ਮਹਿਮੂਦ ਕੁਰੈਸ਼ੀ, ਉਹਨਾਂ ਨੇ ਕਿਹਾ ਕਿ ਦੇਖੋ ਅਸੀਂ ਡਾਇਲੋਗ ਕਰਨਾ ਚਾਹੁੰਦੇ ਹਾਂ, ਭਾਰਤ ਵੀ ਸ਼ਾਇਦ ਕਰਨਾ ਚਾਹੁੰਦਾ, ਪਰ ਕਹਿੰਦੇ ਕਿ ਦਿੱਲੀ ਦਾ ਇੱਕ ਗਰੁੱਪ ਆ ਜਿਹੜਾ ਦੋਹਾਂ ਦੇਸ਼ਾਂ ਦੇ ਦਰਮਿਆਨ ਗੱਲਬਾਤ ਨਹੀਂ ਹੋਣ ਦੇਗਾ। ਸੋ ਇਹ ਉਹਨਾਂ ਨੇ ਗੱਲ ਕਹੀ। ਉਹ ਕਹਿੰਦੇ ਕਿ ਜੇ ਭਾਈ ਉਹ ਗੱਲਬਾਤ ਨਹੀਂ ਕਰਨਾ ਚਾਹੁੰਦੇ ਤੇ ਫਿਰ ਪਾਕਿਸਤਾਨ ਨੂੰ ਵੀ ਕੋਈ ਜਲਦਬਾਜ਼ੀ ਨਹੀਂ। ਜਿਵੇਂ ਆਪਾਂ ਕਹਿ ਦਿੰਦੇ ਹਾਂ ਕਿ ਜੇ ਯਾਰ ਤੈਨੂੰ ਕੁਛ ਨਹੀਂ ਤੇ ਫਿਰ ਮੈਨੂੰ ਵੀ ਕੋਈ। ਸੋ ਉਹਨਾਂ ਨੇ ਸਾਫ਼ ਤੌਰ ਤੇ ਕਹਿ ਦਿੱਤਾ ਕਿ ਜੇ ਭਾਈ ਤੁਸੀਂ ਗੱਲਬਾਤ ਨਹੀਂ ਅੱਗੇ ਤੋਰਨਾ ਚਾਹੁੰਦੇ ਤਾਂ ਫਿਰ ਕਾਹਲੀ ਸਾਨੂੰ ਵੀ ਕੋਈ। ਤਾਂ ਇੱਕ ਮਤਲਬ ਇਹੀ ਕਹਾਣੀ ਦਾ ਨਿਕਲਦਾ ਕਿ ਇਸ ਸਮੇਂ ਜਿਹੜੀ ਗੱਲਬਾਤ ਰਵਾਂ ਤੁਰਨ ਲੱਗੀ ਸੀਗੀ ਉਹ ਹੁਣ ਇੱਥੇ ਆ ਕੇ ਜਿਹੜੀ ਖਤਮ ਹੋ ਜਾਂਦੀ ਹੈ, ਜਾਂ ਕਹਿ ਲਈਏ ਕਿ ਇੱਕ ਵਾਰੀ ਖੜੋਤ ਦਾ ਸ਼ਿਕਾਰ ਹੋ ਜਾਂਦੀ ਹੈ। ਪਰ ਜਿਹੜੀ ਗੱਲ ਕੁਰੈਸ਼ੀ ਸਾਹਿਬ ਨੇ ਕਹੀ ਆ, ਮੈਂ ਬਿਲਕੁਲ ਉਸ ਗੱਲ ਦੇ ਨਾਲ ਮੁਤਫਿਕ ਹਾਂ। ਮੈਂ ਪਹਿਲੇ ਦਿਨ ਤੋਂ ਕਹਿੰਦਾ ਆ ਰਿਹਾ ਕਿ ਇਸ ਚੀਜ਼ ਨੂੰ
ਕੱਟਣ ਲਈ, ਇਸ ਚੀਜ਼ ਨੂੰ ਰੋਕਣ ਲਈ ਇੱਥੇ ਕੋਈ ਨਾ ਕੋਈ ਲੌਬੀ ਹੈ ਜਿਹੜੀ ਉਹ ਗੇਮ ਖੇਡੂਗੀ। ਔਰ ਦੂਜੀ ਗੱਲ ਇਹ ਆ ਕਿ ਪਾਕਿਸਤਾਨ ਦੇ ਵਿੱਚ ਵੀ ਏਦਾਂ ਦੇ ਬੰਦੇ ਬੈਠੇ ਆ ਜਿਹੜੇ ਨਹੀਂ ਚਾਹੁੰਦੇ ਕਿ ਇਹਨਾਂ ਦੋਹਾਂ ਦੇਸ਼ਾਂ ਦੇ ਦਰਮਿਆਨ ਜਿਹੜੀ ਕਸ਼ੀਦਗੀ ਆ ਉਹਦੇ ਬੱਦਲ ਹਟ ਜਾਣ। ਉਧਰ ਦੀ ਵੀ ਰਾਜਨੀਤੀ ਜਿਹੜੀ ਆ ਉਹ ਲਗਭਗ ਇਧਰ ਦੀ ਰਾਜਨੀਤੀ ਦੀ ਸਖੀ ਚੌਧਰੀ ਹੋਈ ਆ। ਜੀ ਜੀ, ਆਮ ਲੋਕ ਤਾਂ ਮੈਨੂੰ ਲੱਗਦਾ ਦੋਨੋਂ ਪਾਸੇ ਮਿਲ ਕੇ ਹੀ ਜਿਹੜਾ ਉਹ ਰਹਿਣਾ ਚਾਹੁੰਦੇ ਨੇ ਤੇ ਕਹਿੰਦੇ ਆ ਕਿ ਜੱਫੀਆਂ ਪਾਈਏ ਤੇ ਅਸੀਂ ਮਿਲੀਏ ਵਰਤੀਏ ਇੱਕ ਦੂਜੇ ਦੇ ਵਿਆਹ ਸ਼ਾਦੀਆਂ 'ਚ ਵੀ ਜਾਈਏ। ਬਿਲਕੁਲ ਬਿਲਕੁਲ। ਹੁਣ ਖਾਸ ਕਰਕੇ ਜਿਹੜੇ ਉੱਧਰੋਂ ਉੱਠ ਕੇ ਆਏ ਨੇ ਉਹਨਾਂ ਨੂੰ ਦੇਖਣ ਦੀ ਇੱਕ ਇੱਛਾ ਤਾਂ ਹੈਗੀ ਆ। ਪਿਛਲੇ ਦਿਨਾਂ 'ਚ ਵੈਸੇ ਇਸ ਦੇ ਬਾਬਤ ਇੱਕ ਡਾਕਟਰ ਧਰਮਵੀਰ ਗਾਂਧੀ ਨੇ ਸੁਸ਼ਮਾ ਸਵਰਾਜ ਨੂੰ ਆਈ ਥਿੰਕ ਚਿੱਠੀ ਪੱਤਰ ਵੀ ਇੱਕ ਲਿਖਿਆ ਸੀਗਾ ਵੀ ਜਿਹੜੇ ਬਹੁਤ ਬਜ਼ੁਰਗ ਹੋ ਚੁੱਕੇ ਨੇ ਜਿਹੜੇ ਅਖੀਰਲੀ ਵਾਰੀ ਉੱਧਰ ਜਾ ਕੇ ਦੇਖਣਾ ਚਾਹੁੰਦੇ ਨੇ, ਉਸ ਪ੍ਰਤੀ ਕੁਛ ਗੱਲ ਅੱਗੇ ਵਧੀ ਆ ਜਾਂ ਉਹ ਵੀ ਇੱਕ ਚਿੱਠੀ ਤੱਕ ਹੀ ਸੀਮਤ ਰਹੀ ਆ? ਇਹ ਸਭ ਤੋਂ ਪਹਿਲਾਂ ਮੈਂ ਆਰਟੀਕਲ ਲਿਖਿਆ ਸੀ ਅੱਜ ਤੋਂ 2-3 ਸਾਲ ਪਹਿਲਾਂ, ਕਿਉਂਕਿ ਮੇਰਾ ਦਾਦਾ ਜਾ ਆਉਂਦਾ ਸੀਗਾ ਉੱਧਰ, ਬਾਅਦ 'ਚ ਵੀ ਜਾ ਆਉਂਦਾ ਸੀਗਾ ਜਦੋਂ ਅਸੀਂ ਉੱਠ ਕੇ ਆਏ ਹਾਂ। ਪਰ ਜਦੋਂ ਅੰਤਲੇ ਸਮੇਂ 'ਚ ਬਹੁਤ ਜ਼ਿਆਦਾ ਬਿਰਧ ਹੋ ਗਿਆ 90-95 ਸਾਲ ਦੀ ਉਮਰ 'ਚ, ਉਦੋਂ ਵੀ ਤੜਫਦਾ ਰਿਹਾ। ਔਰ ਰਾਤ ਨੂੰ ਜਦੋਂ ਮੈਂ ਉਹਦੇ ਨਾਲ ਸੌਂਦਾ ਸੀ, ਮੇਰਾ ਉਹਦੇ ਨਾਲ ਲਗਾਅ ਬਹੁਤ ਸੀਗਾ, ਉਹ ਰਾਤ ਨੂੰ ਆਵਾਜ਼ਾਂ ਮਾਰਿਆ ਕਰਦਾ ਹੁੰਦਾ ਸੀ, ਉਹ ਰੀਨੇ, ਉਹ ਮਸ਼ਤਾਕੇ। ਤੇ ਮੈਂ ਛੋਟਾ ਹੁੰਦਾ ਸੀ, ਬਾਅਦ ਦੇ ਵਿੱਚ ਜਦੋਂ ਮੈਂ ਪੁੱਛਿਆ ਫਿਰ ਉਹ ਸਾਰੀਆਂ ਗੱਲਾਂ ਸਾਹਮਣੇ ਆਈਆਂ ਕਿ ਉਹ ਉਹਦੇ ਜਿਗਰੀ ਯਾਰ ਹੁੰਦੇ ਸਨ। ਉਹ ਜਿਹੜੀ ਤੜਫ ਸੀਗੀ ਉਹਦੇ ਤੇ ਮੈਂ ਇੱਕ ਆਰਟੀਕਲ ਲਿਖਿਆ ਸੀਗਾ ਜੀ। ਉਹ ਤਖਤ ਹਜ਼ਾਰਾ ਆਰਟੀਕਲ ਦਾ ਨਾਮ ਸੀਗਾ। ਸਾਡੇ ਪਿੰਡ ਸੀਗਾ ਜਿਹੜਾ ਬਹੁਤ ਜ਼ਰਖੇਜ਼ ਸੀਗਾ ਉੱਧਰ। ਉਹਦੇ ਵਿੱਚ ਇਹ ਚੀਜ਼ ਮੈਂ ਪਹਿਲੀ ਦਫਾ ਉਠਾਈ ਸੀਗੀ ਕਿ ਦੇਖੋ ਉੱਧਰ ਵੀ ਏਦਾਂ ਦੇ ਲੋਕ ਆ ਜਿਹੜੇ ਇੱਧਰਲੇ ਆਪਣੇ ਮਿੱਤਰਾਂ ਨੂੰ ਤੜਫਦੇ ਆ, ਇੱਧਰਲੇ ਲੋਕ ਵੀ ਆ ਜਿਹੜੇ ਉੱਧਰਲੇ ਮਿੱਤਰਾਂ ਨੂੰ ਤੜਫਦੇ ਆ। ਤੇ ਜਿਹੜੇ ਦੋਵੇਂ ਲੋਕ ਆ, ਕਿਉਂਕਿ ਇਸ ਸਮੇਂ ਉਸ ਸਟੇਜ ਤੇ ਆ ਜਿਹਨੂੰ ਆਪਾਂ ਜ਼ਿੰਦਗੀ ਦਾ ਅੰਤਲਾ ਪੜਾਅ ਕਹਿੰਦੇ ਆ, ਤੇ ਕਿਉਂ ਨਹੀਂ ਤੁਸੀਂ ਏਦਾਂ ਕਰਦੇ ਕਿ ਉੱਧਰਲੇ ਲੋਕ ਆ ਜਿਹੜੇ ਉਹ ਇੱਧਰ ਆ ਜਾਣ ਬਿਨਾਂ ਵੀਜ਼ੇ ਤੋਂ। ਕਿਉਂਕਿ ਦਰਦ ਨੇ ਉਹ ਤੇ 90 ਸਾਲ ਦੇ ਬਿਨਾਂ ਵੀਜ਼ੇ ਤੋਂ ਟ੍ਰੇਨ ਭਰ ਕੇ ਇੱਧਰ ਆ ਜਾਣ, ਇੱਧਰਲੇ ਉੱਧਰ ਜਾ ਜਾਣ, ਘੱਟੋ ਘੱਟ ਜੱਫੀਆਂ ਦੇ ਪਾਲਣ ਆਪਸ ਚ ਜਾਂਦੀ ਵਾਰੀ ਮਿੱਟੀ ਦੇ ਮੱਥੇ ਲਾ ਲੈਣ। ਸੋ ਡਾਕਟਰ ਧਰਮਵੀਰ ਗਾਂਧੀ ਹੋਰਾਂ ਨੇ ਅੱਡ ਤੋਂ ਇੱਕ ਪੱਤਰ ਲਿਖਿਆ, ਪਰ ਮੈਂ ਆਪਣੇ ਤੌਰ ਤੇ ਵਿਆਪੀ ਤੌਰ ਤੇ ਇਹਨੂੰ ਬਹੁਤ ਪਹਿਲਾਂ ਹਾਈਲਾਈਟ ਕੀਤਾ ਸੀਗਾ ਕਿ ਇਹ ਹੋਣਾ ਚਾਹੀਦਾ ਕਿ ਜਿਹੜੇ ਲੋਕ ਤੜਫਦੇ ਪਏ ਤੇ ਜ਼ਿੰਦਗੀ ਦੇ ਅੰਤਲੇ ਪੜਾਅ ਤੇ ਪਹੁੰਚ ਚੁੱਕੇ ਆ, ਘੱਟੋ ਘੱਟ ਉਹਨਾਂ ਨੂੰ ਇੱਕ ਵਾਰੀ ਉਹਨਾਂ ਦੀ ਜਿਹੜੀ ਜੰਮਣ ਪੋਇਆ ਉਹਨੂੰ ਚੁੰਮਣ ਦਾ ਮੌਕਾ ਤੇ ਦੇ ਦਿਓ। ਕੀ ਹੋਣ ਲੱਗਾ? ਸੋ ਇਹ ਮੇਰੇ ਖਿਆਲ ਦੇ ਨਾਲ ਬਹੁਤ ਵਧੀਆ ਕੀਤਾ ਡਾਕਟਰ ਧਰਮਵੀਰ ਗਾਂਧੀ ਨੇ, ਪਰ ਉਹਦਾ ਕੋਈ ਇਹਨਾਂ ਨੇ ਰਿਸਪੌਂਡ ਨਹੀਂ ਕੀਤਾ, ਗੱਲਬਾਤ ਪੂਰੀ ਨਹੀਂ। ਇੱਕ ਕੱਲਾ ਡਾਕਟਰ ਧਰਮਵੀਰ ਗਾਂਧੀ ਨਹੀਂ ਸੋਚ ਕਰ ਸਕਦਾ, ਜੇ ਪੰਜਾਬ ਸਰਕਾਰ ਚਾਹੇ, ਕੈਪਟਨ ਅਮਰਿੰਦਰ ਚਾਹੇ, ਤਾਂ ਫਿਰ ਬਹੁਤ ਹੱਦ ਤੱਕ ਹੈ ਜਿਹੜੀ ਇਹ ਚੀਜ਼ ਮੇਰੇ ਖਿਆਲ ਦੇ ਨਾਲ ਲਾਗੂ ਕੀਤੀ ਜਾ ਸਕਦੀ। ਕੋਈ ਮੁਸ਼ਕਿਲ ਕੰਮ ਨਹੀਂ ਹੈਗਾ। ਜੀ ਬਿਲਕੁਲ, ਪਰ ਮੁਸ਼ਕਿਲ ਤਾਂ ਇਹ ਹੈ ਨਾ ਮਿੰਟੂ ਜੀ ਵੀ ਜਦੋਂ ਕੋਈ ਇੱਦਾਂ ਦੀ ਗੱਲ ਪਾਕਿਸਤਾਨ ਦੇ ਨਾਲ ਮਿੱਤਰਤਾ ਵਾਲੀ ਜਾਂ ਕੋਈ ਵੀ ਗੱਲ ਕਰਦਾ ਆ ਤਾਂ ਉਸਨੂੰ ਮਿੰਟ 'ਚ ਦੇਸ਼ ਧਰੋਹੀ, ਐਂਟੀ ਨੈਸ਼ਨਲ, ਪਾਕਿਸਤਾਨ ਦਾ ਨਾਂ ਹੀ ਏਦਾਂ ਦਾ ਬਣਾ ਦਿੱਤਾ ਨਾ, ਹਊਆ ਬਣਾ ਦਿੱਤਾ। ਬਿਲਕੁਲ ਬਿਲਕੁਲ ਜੀ। ਤੇ ਅਗਲੀ ਜੇ ਆਪਾਂ ਖਬਰ ਦੇ ਵੱਲ ਵਧੀਏ ਮਿੰਟੂ ਜੀ, ਕਹਿੰਦੇ ਪਰਾਲੀ ਸਾੜਨ ਵਾਲਿਆਂ ਖਿਲਾਫ ਹੋਵੇਗੀ ਚਾਰਜਸ਼ੀਟ, ਤੇ ਜਿਨ੍ਹਾਂ ਨੇ ਪਾਣੀ ਦੇ ਵਿੱਚ ਐਡਾ ਕੈਮੀਕਲ ਮਿਲਾ ਕੇ ਇੰਨਾ ਨੁਕਸਾਨ ਕੀਤਾ ਆ ਉਹਨਾਂ ਦਾ ਕੁਝ ਬਣੂ? ਹਾਂ ਬਿਲਕੁਲ, ਤੁਸੀਂ ਤੇ ਨਾ ਜਿੱਦਾਂ ਕਹਿ ਲਈਏ ਕਿ ਬੁਝੀ ਅੱਗ ਨੂੰ ਦੁਬਾਰਾ ਬਾਲ ਦਿੱਤਾ, ਕਿਉਂਕਿ ਬਹੁਤੇ ਲੋਕਾਂ ਨੂੰ ਤੇ ਪਤਾ ਹੀ ਨਹੀਂ ਹੋਣਾ ਉਹ ਚੱਡਾ ਫੈਕਟਰੀ ਦਾ ਪ੍ਰਕਰਨ ਜੋ ਵਾਪਰਿਆ ਸੀ। ਔਰ ਮੈਨੂੰ ਵੀ ਚੇਤਾ ਆ ਗਿਆ ਕਿ ਉਹਨਾਂ ਨੂੰ 5 ਕਰੋੜ ਰੁਪਈਆ ਜੁਰਮਾਨਾ ਹੋਇਆ ਸੀ, ਤੇ ਮੈਨੂੰ ਨਹੀਂ ਲੱਗਦਾ ਕਿ ਉਹ ਪੂਰਾ ਜੁਰਮਾਨਾ ਜਿਹੜਾ ਹੁਣ ਤੱਕ ਪੇ ਕਰ ਦਿੱਤਾ, ਕਿਉਂਕਿ 1 ਕਰੋੜ ਦਿੱਤਾ ਸੀਗਾ ਉਹਨਾਂ ਨੇ, ਬਾਅਦ ਦੇ ਵਿੱਚ ਦੂਸਰਾ ਪੈਂਡਿੰਗ ਸੀਗਾ। ਜੇ ਉਹਨਾਂ ਨੇ ਪੇ ਕਰ ਦਿੱਤਾ ਹੁੰਦਾ ਤੇ ਖਬਰ ਲੱਗ ਜਾਣੀ ਜੀ। ਖੈਰ ਪਰਾਲੀ ਸਾੜਨ ਦਾ ਹੁਣ ਦੇਖੋ ਵੇਲਾ ਆ ਗਿਆ, ਤੇ ਵੇਲਾ ਉਹ ਆ ਗਿਆ ਸਮੂਗ ਵਾਲਾ, ਜਿਵੇਂ ਆਪਾਂ ਪਿਛਲੀ ਦਫਾ ਦੇਖਿਆ ਸੀਗਾ, ਮਹੀਨਾ 1.5 ਮਹੀਨਾ ਜਿਸ ਤਰੀਕੇ ਨਾਲ ਪੰਜਾਬ ਸਮੂਗ ਦੇ ਪਿੰਜਰੇ 'ਚ ਕੈਦ ਹੋ ਗਿਆ ਸੀਗਾ ਤੇ ਲੋਕ ਤੜਫਦੇ ਸੀਗੇ, ਉਹੀ ਵੇਲਾ ਹੁਣ ਫੇਰ ਆ ਗਿਆ। ਐਤਕੀ ਇਹਨਾਂ ਨੇ ਅਗਾਊਂ ਕੁਛ ਪ੍ਰਬੰਧ ਕੀਤੇ ਆ। ਪਹਿਲਾਂ ਤੇ ਦੇਖੋ ਕੇਂਦਰ ਨੇ ਇੱਕ ਵਧੀਆ ਕੰਮ ਕੀਤਾ, ਵੈਸੇ ਤੇ ਥੋੜੀ ਕੋਸ਼ਿਸ਼ ਆ ਹੋਰ ਜ਼ਿਆਦਾ ਹੋਣੀ ਚਾਹੀਦੀ ਹੈ। ਉਹਨਾਂ ਨੇ 650 ਕਰੋੜ ਰੁਪਈਆ ਪੰਜਾਬ ਨੂੰ ਦਿੱਤਾ ਸੀਗਾ ਕਿ ਤੁਸੀਂ ਇਸ ਤਰ੍ਹਾਂ ਕਰੋ, ਜਿਹੜੇ ਹੁੰਦੇ ਆ ਸੀਡਰ ਵਗੈਰਾ, ਇਹ ਦਿਓ ਲੋਕਾਂ ਨੂੰ ਤਾਂ ਕਿ ਲੋਕ ਰਲ ਮਿਲ ਕੇ ਉਹਦੇ ਨਾਲ ਇਹ ਜਿਹੜੀ ਪਰਾਲੀ ਆ ਇਹਦਾ ਕੋਈ ਪ੍ਰਬੰਧ ਕਰ ਲੈਣ। ਇਹਨਾਂ ਨੇ ਮਸ਼ੀਨਾਂ ਵਾਸਤੇ ਸਬਸਿਡੀ ਲਈ ਜਿਹੜੀ ਆ ਉਹ 650 ਕਰੋੜ ਰੁਪਈਏ ਦੀ ਰਕਮ ਜਾਰੀ ਕੀਤੀ ਸੀਗੀ। ਵੈਸੇ ਮੇਰੀ ਨਜ਼ਰ ਦੇ ਵਿੱਚ ਥੋੜੀ ਆ, ਹੋਰ ਵਧਾਉਣੀ ਚਾਹੀਦੀ ਆ, ਹੋਰ ਲੋਕਾਂ ਨੂੰ ਜਾਗਰੂਕ ਕਰਨਾ ਚਾਹੀਦਾ, ਉਹਦੇ ਲਈ ਵੀ ਫੰਡ ਰੱਖਣਾ ਚਾਹੀਦਾ, ਕਿਉਂਕਿ ਜਾਗਰਤੀ ਬਹੁਤ ਵੱਡਾ ਰੋਲ ਅਦਾ ਕਰਦੀ ਆ ਜੀ। ਤਾਂ ਇਹਨਾਂ ਦੀ ਇਹ ਕੋਸ਼ਿਸ਼ ਸੀ ਕਿ 50 ਤੋਂ 80% ਇਹਨਾਂ ਮਸ਼ੀਨਾਂ ਦੇ ਵਿੱਚ ਸਬਸਿਡੀ ਦਿੱਤੀ ਜਾਵੇ। ਖੈਰ ਉਹਦਾ ਨਤੀਜਾ ਹੁਣ ਬਾਅਦ 'ਚ ਤੈਅ ਹੋਊਗਾ
ਤਾਂ 200 ਲੱਖ ਟਨ ਪਰਾਲੀ ਨਿਕਲਣੀ ਹੈ ਕਿਉਂਕਿ ਇੱਕ ਫੰਡਾ ਬੜਾ ਸਿੰਪਲ ਆ ਕਿ ਜਿੰਨਾ ਤੁਹਾਡਾ ਝੋਨਾ ਹੁੰਦਾ ਤਾਂ ਲਗਭਗ ਉਨੀ ਹੀ ਪਰਾਲੀ ਨਿਕਲੋ ਇੱਕ ਫੰਡਾ ਮੰਨ ਕੇ ਚੱਲਿਆ ਜਾਂਦਾ। ਤਾਂ ਦੇਖੋ ਇਸ ਸਮੇਂ ਜੋ ਹਾਲਾਤ ਬਣੇ ਪਏ ਆ ਕਿ ਉਨੀ ਠੱਲ ਪਊਗੀ ਜਿੰਨੀ ਠੱਲ ਪ੍ਰਚਾਰੀ ਗਈ ਹੈ ਜਾਂ ਜਿੰਨੀ ਕੇਂਦਰ ਸਰਕਾਰ ਵੱਲੋਂ ਕਹੀ ਗਈ। ਹੁਣ ਇਹਨਾਂ ਨੇ ਇੱਕ ਕੰਮ ਕਰ ਦਿੱਤਾ, ਆਪਣੇ ਜਿਹੜੇ ਇਹਨਾਂ ਦੇ ਸਰਕਾਰੀ ਕਰਮਚਾਰੀ ਆ ਯਾਨੀ ਜਿਹੜੇ ਸਰਕਾਰੀ ਮੁਲਾਜ਼ਮ ਆ ਉਹਨਾਂ ਨੂੰ ਕਹਿਤਾ ਕਿ ਦੇਖੋ ਤੁਸੀਂ ਜੇ ਵਾਹੀ ਕਰਦੇ ਹੋ ਤਾਂ, ਤੇ ਜੇ ਨਹੀਂ ਵੀ ਕਰਦੇ ਤੇ ਜ਼ਮੀਨ ਠੇਕੇ ਤੇ ਦਿੰਦੇ ਹੋ ਤਾਂ ਵੀ ਤੁਸੀਂ ਆਪਣੀ ਪੈਲੀ ਦੇ ਵਿੱਚ ਜੇ ਪਰਾਲੀ ਨੂੰ ਅੱਗ ਲਾਈ ਤੁਹਾਡੇ ਖਿਲਾਫ ਚਾਰਜਸ਼ੀਟ ਅਸੀਂ ਜਾਰੀ ਕਰ ਦਿਆ। ਮਤਲਬ ਇਹ ਕਿ ਸਰਕਾਰੀ ਮੁਲਾਜ਼ਮਾਂ ਨੂੰ ਕੁੜਕੀ ਚ ਫਸਾ ਲਿਆ। ਇਹ ਗੱਲ ਨੋਟ ਕਰਨ ਵਾਲੀ ਆ ਕਿ ਆਮ ਸਿਵਿਲੀਅਨ ਕਿਸਾਨ ਲਈ ਨਹੀਂ ਹੈ ਇਹ ਫੰਡਾ, ਇਹ ਫਾਰਮੂਲਾ, ਬਲਕਿ ਇਹ ਸਰਕਾਰੀ ਕਰਮਚਾਰੀਆਂ ਲਈ ਆ ਕਿ ਜੇ ਤੁਸੀਂ ਆਪਣੀ ਪੈਲੀ ਦੇ ਵਿੱਚ ਚਾਹੇ ਤੁਸੀਂ ਠੇਕੇ ਦਿੰਦੇ ਚਾਹੇ ਆਪ ਵਾਹੀ ਕਰਦੇ ਹੋ, ਜੇ ਪਰਾਲੀ ਸਾੜੀ ਤੇ ਫੇਰ ਤੁਹਾਡਾ ਧੂੰਆਂ ਖੜਾ। ਇਹ ਇਹਨਾਂ ਨੇ ਸਖਤੀ ਕਰ ਦਿੱਤੀ ਆ। ਹੁਣ ਦੇਖਦੇ ਆ ਕਿ ਆਮ ਕਿਸਾਨ ਹੈ ਜਿਹੜਾ, ਚਲੋ ਸਰਕਾਰੀ ਕਰਮਚਾਰੀ ਆ ਜਿਹੜਾ ਜਿਹਦੇ ਕੋਲ ਜ਼ਮੀਨ ਜਾਇਦਾਦ ਆ ਉਹ ਤੇ ਡਰ ਕੇ ਇਸ ਕੰਮ ਨੂੰ ਰੋਕ ਲਊਗਾ, ਪਰ ਜਿਹੜਾ ਆਮ ਕਿਸਾਨ ਆ ਜਿਹਦੇ ਕੋਲ ਕੋਈ ਹੋਰ ਹੱਲ ਨਹੀਂ, ਕੋਈ ਆਪਸ਼ਨ ਨਹੀਂ ਹੈ, ਮਸ਼ੀਨਾਂ ਵੀ ਜਿਹੜੀਆਂ ਉਹ ਹਰੇਕ ਪਿੰਡ ਨਹੀਂ ਪਹੁੰਚੀਆਂ ਕਿ ਜਿੱਥੇ ਰਲ ਮਿਲ ਕੇ ਕਿਸਾਨ ਜਿਹੜੇ ਆ ਉਹ ਇਹਦਾ ਸੁਥਰਾ ਕਤਰਾ ਕਰ ਲੈਣ। ਤਾਂ ਇਸ ਸੂਰਤ ਦੇ ਵਿੱਚ ਆਮ ਕਿਸਾਨ ਇਹਦਾ ਕੀ ਕਰੂਗਾ? ਹਾਲਾਂਕਿ ਇਹਨਾਂ ਨੇ ਥੋੜਾ ਜਿਹਾ ਛੇੜਿਆ ਸੀਗਾ ਕਿ ਬਠਿੰਡੇ ਦੇ ਵਿੱਚ ਅਸੀਂ 2 ਯੂਨਿਟ ਲਾਵਾਂਗੇ ਜਿਹੜੇ ਪਰਾਲੀ ਨਾਲ ਚੱਲਣਗੇ। ਉਹ ਵੀ ਕੰਮ ਹੈ ਜਿਹੜਾ ਅੱਧ ਵਾਟੇ ਰਹਿ ਗਿਆ। ਤਾਂ ਇਹੋ ਜਿਹਾ ਜਿਹੜਾ ਪੱਕਾ ਪ੍ਰਬੰਧ ਆ ਕਿ ਜਿੱਦਾਂ ਤੁਸੀਂ ਥਰਮਲ ਲਾਏ ਆ, ਹੁਣ ਤੇ ਥਾਂ ਲੱਗੇ ਪਏ ਥਰਮਲ, ਇਹਨਾਂ ਦੇ ਵਿੱਚ ਐਕਸਟਰਾ ਯੂਨਿਟ ਜਿਹੜੇ ਆ ਥਰਮਲ ਵਾਲਿਆਂ ਨੂੰ ਕਹੋ ਕਿ ਭਾਈ ਲਾਓ ਪਰਾਲੀ ਤੁਸੀਂ ਵੀ ਖਪਾਓ। ਤਾਂ ਇਹੋ ਜਿਹਾ ਪ੍ਰਬੰਧ ਕਰਨ ਦੀ ਥਾਂ ਤੇ ਇੱਕ ਵਾਰੀ ਜਿਹੜਾ ਆਰਜ਼ੀ ਜਿਹਾ ਪ੍ਰਬੰਧ ਕੀਤਾ ਜਾ ਰਿਹਾ ਉਹ ਠੀਕ ਹੈ ਕਿ ਉਮੀਦ ਤੇ ਬਣਦਾ ਕਿ ਕੰਮ ਘੱਟ ਹੋਊਗਾ, ਪਰ ਪੱਕੀ ਆਸ ਨਹੀਂ ਦਿੰਦਾ ਕਿ ਉਹ ਸਮੋਗ ਤੋਂ ਖਹਿੜਾ ਪੱਕਾ ਛੁੱਟ ਜਾਊਗਾ ਪੰਜਾਬ ਦਾ। ਜੀ ਜੀ ਜੀ। ਅਗਲੀ ਆਪਾਂ ਮਿੰਟੂ ਜੀ ਗੱਲ ਕਰਦੇ, ਕਹਿੰਦੇ ਖੇਡ ਕਾਰੋਬਾਰੀਆਂ ਨੇ ਦਿੱਤਾ ਪੰਜਾਬ ਜਿਹੜਾ ਸਰਕਾਰ ਨੂੰ ਝਟਕਾ। ਦੇਖੋ ਸਰਕਾਰ ਨੂੰ ਫਟਕਾ ਵੀ ਪਈ ਜਾਂਦਾ, ਝਟਕਾ ਵੀ ਪਈ ਜਾਂਦਾ ਤੇ ਥਾਂ ਤੋਂ ਪਈ ਜਾਂਦਾ। ਫਟਕਾ ਵੀ ਪੈਂਦਾ ਤੇ ਝਟਕਾ ਵੀ ਪੈਂਦਾ, ਪਰ ਇਹ ਲੋਕ ਜਿਹੜੇ ਆ ਇਹਨਾਂ ਚੀਜ਼ਾਂ ਦੀ ਪਰਵਾਹ ਕਰਨੋਂ ਹਟ ਗਏ ਆ, ਬਸ ਧਸਮੁਸ ਕਰਕੇ ਤੁਰੇ ਜਾਂਦੇ ਆ। ਜਿਹੜੇ ਖੇਡ ਉਦਮੀ ਆ ਇਹਨਾਂ ਦਾ ਝਟਕਾ ਇਹ ਆ ਕਿ ਇਹਨਾਂ ਨੇ ਸੈਕਿੰਡ ਟਾਈਮ ਯਾਨੀ ਦੂਜੀ ਦਫਾ ਟੈਂਡਰਿੰਗ ਦੇ ਵਿੱਚ ਹਿੱਸਾ ਨਹੀਂ ਲਿਆ। ਮੈਨੂੰ ਯਾਦ ਆ ਕਿ ਸਤੰਬਰ ਦੀ ਸ਼ੁਰੂਆਤ ਦੇ ਵਿੱਚ ਸ਼ਾਇਦ 5 ਤਰੀਕ ਸੀਗੀ, ਉਦੋਂ ਵੀ ਇਹਨਾਂ ਨੇ ਟੈਂਡਰਿੰਗ ਕੱਢੀ ਸੀਗੀ। ਕਿਸੇ ਨੇ ਵੀ ਉਸ ਟੈਂਡਰਿੰਗ ਪ੍ਰਕਿਰਿਆ ਦੇ ਵਿੱਚ ਹਿੱਸਾ ਨਹੀਂ ਸੀ ਲਿਆ, ਸ਼ਮੂਲੀਅਤ ਨਹੀਂ ਸੀ ਕੀਤੀ, ਯਾਨੀ ਉਹ ਟੈਂਡਰ ਜਿਹੜੇ ਸੀਗੇ ਉਹ ਨੇਪਰੇ ਨਹੀਂ ਚੜੇ। ਫਿਰ ਬਾਅਦ ਦੇ ਵਿੱਚ ਇਹਨਾਂ ਨੇ ਕਹਿ ਦਿੱਤਾ ਸੀਗਾ ਕਿ 19 ਸਤੰਬਰ ਨੂੰ ਦੁਬਾਰਾ ਟੈਂਡਰਿੰਗ ਹੋਊਗੀ, ਯਾਨੀ ਰੀਟੈਂਡਰਿੰਗ ਕਰਾਂਗੇ। ਤਾਂ ਇਸ ਟੈਂਡਰਿੰਗ ਦੇ ਵਿੱਚ ਵੀ ਇੱਕ ਵੀ ਕਾਰੋਬਾਰੀ ਹੈ ਜਿਹੜਾ ਉਹ ਸ਼ਾਮਲ ਨਹੀਂ ਹੋਇਆ। ਮਤਲਬ ਕਿ ਇਹਨਾਂ ਨੇ ਖੇਡ ਕਿੱਟਾਂ ਖਰੀਦਣੀਆਂ ਸੀ। ਖੇਡ ਕਿੱਟਾਂ ਖਰੀਦਣ ਲਈ ਇਹਨਾਂ ਨੇ ਟੈਂਡਰਿੰਗ ਕਰਨੀ ਸੀਗੀ। ਲਗਭਗ 10 ਕਰੋੜ ਦੀਆਂ ਖੇਡ ਕਿੱਟਾਂ ਵੰਡਣੀਆਂ ਸੀ ਇਹਨਾਂ ਨੇ ਪੰਜਾਬ ਦੇ ਨੌਜਵਾਨਾਂ ਨੂੰ। ਤੁਹਾਨੂੰ ਪਤਾ ਕਿ ਨੌਜਵਾਨਾਂ ਨੂੰ ਵੀ ਰੱਖਿਆ ਜਾਂਦਾ ਨਾ ਫਰੇਮ ਦੇ ਵਿੱਚ, ਉਹਨਾਂ ਦੀਆਂ ਵੋਟਾਂ ਵੀ ਜਿਹੜੀਆਂ ਉਹ ਆਕਰਸ਼ਿਤ ਕੀਤੀਆਂ ਜਾਂਦੀਆਂ। ਖੈਰ ਇਹਨਾਂ ਨੇ ਹੁਣ ਜਦੋਂ ਟੈਂਡਰਿੰਗ ਦੂਜੀ ਦਫਾ ਕੀਤੀ, ਇੱਕ ਵੀ ਕਾਰੋਬਾਰੀ ਨਹੀਂ ਆਇਆ। ਤੇ ਹੁਣ ਇਹਨਾਂ ਦੇ ਭਾਰੀਆਂ ਬਣੀਆਂ ਨੇ। ਇਹਨਾਂ ਨੇ ਮਹਿਸੂਸ ਕੀਤਾ ਕਿ ਇਹ ਵਾਪਰ ਕਿਉਂ ਰਿਹਾ, ਵਾਪਰ ਕੀ ਰਿਹਾ ਸਾਡੇ ਨਾਲ। ਤਾਂ ਹੁਣ ਖੁੱਲ ਕੇ ਗੱਲ ਸਾਹਮਣੇ ਆਉਂਦੀ ਪਈ ਆ ਕਿ ਜਿਹੜੀ ਪਿਛਲੀ ਸਰਕਾਰ ਸੀ, ਤੁਹਾਨੂੰ ਚੇਤੇ ਹੋਣਾ, ਉਹਨਾਂ ਨੇ ਬਹੁਤ ਵੱਡੀ ਤਾਦਾਦ ਦੇ ਵਿੱਚ ਖੇਡ ਕਿੱਟਾਂ ਜਿਹੜੀਆਂ ਪਿੰਡਾਂ 'ਚ ਵੰਡੀਆਂ ਸਨ ਜੀ। ਤਾਂ ਉਹ ਕਹਿੰਦੇ ਆ ਕਿ ਜਿਹੜਾ ਖੇਡ ਕਾਰੋਬਾਰੀਆਂ ਦਾ 36 ਕਰੋੜ ਦਾ ਬਕਾਇਆ ਪਿਛਲੀ ਸਰਕਾਰ ਦਾ ਉਹ ਪੈਂਡਿੰਗ ਪਿਆ। ਉਹ ਕਹਿੰਦੇ ਆ ਕਿ ਪਹਿਲਾਂ ਸਾਡਾ ਹੱਕ ਇੱਥੇ ਰੱਖ, ਫੇਰ ਹੁਣ ਤੁਸੀਂ ਦੂਜੀਆਂ ਖੇਡਾਂ ਕਿੱਟਾਂ ਚੱਕੋ। ਸੋ ਉਹਨਾਂ ਨੇ ਸਿੱਧੇ ਤੌਰ ਤੇ ਕਹਿਤਾ ਕਿ ਪਹਿਲਾਂ ਸਾਨੂੰ ਦਿਓ, ਫਿਰ ਉਸ ਤੋਂ ਬਾਅਦ ਜਿਹੜੀਆਂ ਖੇਡ ਕਿੱਟਾਂ ਨੇ ਤੁਹਾਨੂੰ ਅਸੀਂ ਸਪਲਾਈ ਕਰਾਂਗੇ, ਫਿਰ ਟੈਂਡਰਿੰਗ ਪ੍ਰਣਾਲੀ ਦਾ ਤੁਹਾਡੀ ਦਾ ਹਿੱਸਾ ਬਣਾਂਗੇ। ਉਦੋਂ ਤੱਕ ਅਸੀਂ ਟੈਂਡਰਿੰਗ 'ਚ ਹਿੱਸਾ ਨਹੀਂ ਲਵਾਂਗੇ। ਤਾਂ ਇੱਕ ਝਟਕਾ ਮੰਨਿਆ ਜਾ ਰਿਹਾ। ਹੁਣ ਦੱਸਦੇ ਆ ਕਿ ਜਿਹੜਾ ਸਪੋਰਟਸ ਵਿਭਾਗ ਆ, ਖੇਡ ਮਹਿਕਮੇ ਦੇ ਵਿੱਚ ਹੜਕੰਪ ਮਚਿਆ ਪਿਆ ਤੇ ਗੱਲ ਪਹੁੰਚ ਗਈ ਆ ਕੈਪਟਨ ਅਮਰਿੰਦਰ ਸਿੰਘ ਦੇ ਕੋਲ, ਕਿਉਂਕਿ ਇਹ ਇੱਕ ਬਹੁਤ ਲੱਜਾ ਵਾਲੀ ਗੱਲ ਆ, ਬਹੁਤ ਸ਼ਰਮ ਵਾਲੀ ਗੱਲ ਆ ਕਿ ਸਰਕਾਰ ਦੀ ਟੈਂਡਰਿੰਗ ਸਿਸਟਮ ਦੇ ਵਿੱਚ ਕਾਰੋਬਾਰੀ ਆ ਜਿਹੜੇ ਟੈਂਡਰ ਹੀ ਨਹੀਂ ਭਰਦੇ ਪਏ ਕਿਉਂਕਿ ਉਹਨਾਂ ਦਾ ਪਿਛਲਾ ਬਕਾਇਆ ਹੋਊਗਾ। ਤਾਂ ਪਿਛਲੀ ਵਾਰੀ ਜਿਹੜੀ ਸਰਕਾਰ ਸੀਗੀ ਉਹਨਾਂ ਨੇ ਜਿਸ ਤਰੀਕੇ ਨਾਲ ਵੰਡ ਕੀਤੀ, ਕੋਈ 5 ਸਾਲ ਦਾ ਬੱਚਾ ਵੀ ਅਕਾਲੀਆਂ ਦਾ ਕਹਿ ਦਿੰਦਾ ਸੀਗਾ ਕਿ ਮੈਨੂੰ ਵੱਡੀ ਕਿੱਟ ਚਾਹੀਦੀ ਹੈ ਤੇ ਉਹਨੂੰ ਮਿਲ ਜਾਂਦੀ ਸੀ। ਤੇ ਜਿਹੜੇ ਨੌਜਵਾਨ ਜਿਨ੍ਹਾਂ ਨੂੰ ਲੋੜ ਸੀਗੀ ਕਿੱਟ ਨਾਲ, ਉਹਨਾਂ ਨੂੰ ਬਹੁਤ ਜ਼ਲੀਲ ਵੀ ਕੀਤਾ ਜਾਂਦਾ ਸੀ ਕਈ ਦਫਾ ਕਿ ਇਹ ਫਲਾਣੀ ਪਾਰਟੀ ਦਾ, ਇਹਨਾਂ ਨੂੰ ਨਹੀਂ ਦੇ। ਪਿੰਡਾਂ ਦੇ ਵਿੱਚ ਇਹ ਕੰਮ ਵੀ ਚਲਾਇਆ ਸੀਗਾ, ਪਰ ਉਹਦਾ ਪੈਸਾ ਹਾਲੇ ਵੀ ਬਕਾਇਆ। ਤੇ ਉਸੇ ਬਕਾਇਆ ਨੇ ਹੀ ਇਹ ਪੰਗਾ ਪਾਇਆ ਕਿ ਇਹਨਾਂ ਨੂੰ ਹੁਣ ਇਸ ਸਮੇਂ
ਬਹੁਤ ਨਮੋਸ਼ੀ ਚੱਲਣੀ ਪੈ ਰਹੀ ਹੈ। ਮੇਰੇ ਖਿਆਲ ਦੇ ਨਾਲ ਦੁਬਾਰਾ ਇਹਨਾਂ ਨੂੰ 36 ਕਰੋੜ ਰੁਪਇਆ ਪੇ ਕਰਕੇ ਫਿਰ ਜਲਦੀ ਟੈਂਡਰ ਕਰਵਾਉਣੇ ਪੈਣਗੇ ਤਾਂ ਹੀ ਇਹ ਕੰਮ ਨਿਪਰੇ ਚੜੂਗਾ। ਜੀ ਜੀ। ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਮਿੰਟੂ ਜੀ, ਵੀ ਕਹਿੰਦੇ RC ਤੇ DL ਘੁਟਾਲੇ ਦੇ ਲੱਗੇ ਦੋਸ਼। RC ਹੋ ਗਈ ਰਜਿਸਟ੍ਰੇਸ਼ਨ ਕਾਪੀ ਤੇ DL ਹੋ ਗਿਆ ਡਰਾਈਵਿੰਗ ਲਾਇਸੈਂਸ ਜੀ। ਅੱਜ ਕੱਲ ਵੈਸੇ ਨਿਕਨੇਮ ਜੇ ਬਣ ਜਾਂਦੇ ਆ ਜੀ। ਇਹ ਜਿਹੜਾ ਕੰਮ ਆ ਇਹ ਵੀ ਪਿਛਲੀ ਸਰਕਾਰ ਦਾ ਹੀ ਆ। ਉਹ ਪਿਛਲੀ ਉਹ ਕਹਿੰਦੇ ਨਾ ਇਹ ਵੀ ਪੂਜਾ ਤੇਰੀ ਮਿਹਰਬਾਨੀ ਹੈ ਤੇ ਇਹ ਵੀ ਪੂਜਾ ਤੇਰੀ ਮਿਹਰਬਾਨੀ ਦਾ ਆਇਆ ਸੀਗਾ। ਤਾਂ ਓਦਾਂ ਹੀ ਇਹ ਪਿਛਲੀ ਸਰਕਾਰ ਦੀ ਹੋਈ ਹੀ ਇੱਕ ਨਾਕਾਮੀ ਨਿਕਲ ਕੇ ਸਾਹਮਣੇ ਆ ਰਹੀ ਆ ਔਰ ਇਹ ਕਿਸੇ ਹੋਰ ਨੇ ਨਹੀਂ ਕੱਢੀ। ਰੋਡ ਸੇਫਟੀ ਕਾਉਂਸਲ ਦੇ ਜਿਹੜੇ ਸਾਬਕਾ ਚੇਅਰਮੈਨ ਹੈ ਡਾਕਟਰ ਕਮਲ ਸੋਹੀ, ਉਹਨਾਂ ਨੇ ਇਹ ਸਾਰਾ ਕੁਛ ਕਿਹਾ। ਕਹਿੰਦੇ ਕਿ ਕੈਪਟਨ ਅਮਰਿੰਦਰ ਸਿੰਘ ਨੇ ਬੇਸ਼ੱਕ ਇੱਕ ਪ੍ਰਾਈਵੇਟ ਕੰਪਨੀ ਦੇ ਨਾਲ ਜੋ ਡਰਾਈਵਿੰਗ ਲਾਇਸੈਂਸ ਬਣਾਉਂਦੀ ਸੀ, ਰਜਿਸਟ੍ਰੇਸ਼ਨ ਕਾਪੀਆਂ ਬਣਾਉਂਦੀ ਸੀ, ਉਸਦੇ ਨਾਲ ਠੇਕਾ ਰੱਦ ਕਰ ਦਿੱਤਾ, ਪਰ ਉਹਨਾਂ ਨੇ ਇੱਥੋਂ ਪੰਜਾਬ ਦੇ ਵਿੱਚੋਂ ਰੁਪਈਆ ਬਹੁਤ ਹੁੰਦਿਆ। ਉਹਨਾਂ ਨੇ ਉਦਾਹਰਨਾਂ ਦਿੱਤੀਆਂ ਨੇ ਕਿ ਦੇਖੋ ਇੱਥੇ ਜਿਹੜਾ ਅਕਾਲੀ ਭਾਜਪਾ ਸਰਕਾਰ ਨੇ ਇਸ ਕੰਪਨੀ ਦੇ ਨਾਲ 27 ਸਤੰਬਰ 2011 ਨੂੰ ਇੱਕ ਠੇਕਾ ਕੀਤਾ ਸੀਗਾ, ਉਹਦੇ ਵਿੱਚ ਇਹਨਾਂ ਨੇ ਡਰਾਈਵਿੰਗ ਲਾਇਸੈਂਸ ਲਈ 65 ਰੁਪਏ ਰੱਖੇ ਤੇ RC ਲਈ 136 ਰੁਪਏ। ਹਾਲਾਂਕਿ ਬਾਅਦ ਦੇ ਵਿੱਚ ਉਸ ਕੰਪਨੀ ਦੇ ਨਾਲ ਠੇਕਾ ਫਿਰ ਨਵਿਆ ਲਿਆ ਗਿਆ ਜਿਹਨੂੰ ਕਿ ਕੈਪਟਨ ਅਮਰਿੰਦਰ ਸਿੰਘ ਨੇ ਰੱਦ ਕੀਤਾ। ਤਾਂ ਹੁਣ ਉਹ ਕਹਿੰਦੇ ਆ ਕਿ ਦੇਖੋ ਜਿਹੜਾ ਇਹ ਰੇਟ ਰੱਖਿਆ ਇਹਨਾਂ ਨੇ ਯਾਨੀ ਡਰਾਈਵਿੰਗ ਲਾਇਸੈਂਸ ਤੇ RC ਵਾਲਾ, ਉਹਦੇ ਵਿੱਚ ਇੱਕ ਬਹੁਤ ਵੱਡੀ ਗੜਬੜੀ ਆ। ਉਹ ਕਹਿੰਦੇ ਆ ਕਿ ਆਮ ਤੌਰ ਤੇ ਜਿਹੜਾ ਡਰਾਈਵਿੰਗ ਲਾਇਸੈਂਸ ਬਾਹਰ ਬਣਦਾ ਹੈ, ਮਤਲਬ ਕਿ ਜਿੱਦਾਂ ਕੋਈ ਸਟੇਟ ਲਾ ਲਓ, ਕੋਈ ਵੀ ਲਾ ਲਓ, ਆਪਾਂ ਉਦਾਹਰਨ ਦੇ ਤੌਰ ਤੇ ਇੱਥੇ ਗੁਜਰਾਤ ਲਾ ਲੈਂਦੇ ਹਾਂ ਜਾਂ ਛੱਤੀਸਗੜ੍ਹ ਲਾ ਲੈਂਦੇ ਹਾਂ, ਤਾਂ ਉਹ ਕਹਿੰਦੇ ਆ ਕਿ ਇੱਥੇ ਛੱਤੀਸਗੜ੍ਹ ਦੇ ਵਿੱਚ RC ਬਣਾਉਣ ਦਾ ਜਿਹੜਾ ਠੇਕਾ ਉਹ 74 ਰੁਪਏ 70 ਪੈਸੇ ਸੀਗਾ, ਜਦ ਕਿ ਪੰਜਾਬ ਦੇ ਵਿੱਚ ਇਹੀ ਠੇਕਾ 136 ਰੁਪਏ 35 ਪੈਸੇ, ਮਤਲਬ ਲਗਭਗ ਦੁੱਗਣਾ। ਤਾਂ ਉਹ ਕਹਿੰਦੇ ਉਸ ਸਟੇਟ ਦੇ ਵਿੱਚ 74 ਰੁਪਈਆਂ 'ਚ RC ਔਰ ਇੱਥੇ 136 ਰੁਪਈਆਂ 'ਚ। ਔਰ ਇੱਦਾਂ ਹੀ ਡਰਾਈਵਿੰਗ ਲਾਇਸੈਂਸ ਦਾ ਉਹਨਾਂ ਨੇ ਤੁਲਨਾਤਮਕ ਫਰਕ ਦੱਸਿਆ। ਉਹ ਕਹਿੰਦੇ ਕਿ ਗੁਜਰਾਤ ਦੇ ਵਿੱਚ ਡਰਾਈਵਿੰਗ ਲਾਇਸੈਂਸ ਨਿੱਜੀ ਕੰਪਨੀ ਬਣਾ ਰਹੀ ਆ ਉਹ 49 ਰੁਪਏ 59 ਪੈਸੇ, ਜਦ ਕਿ ਪੰਜਾਬ ਦੇ ਵਿੱਚ ਇਸ ਕੰਪਨੀ ਨੇ ਇੱਕ ਡਰਾਈਵਿੰਗ ਲਾਇਸੈਂਸ ਦਾ 65 ਰੁਪਈਆ ਵਸੂਲ ਕੀਤਾ। ਸੋ ਉਹ ਸਾਰਾ ਓਵਰਆਲ ਜਿਹੜਾ ਖਰਚਾ ਲਾ ਲਈਏ ਆਪਾਂ ਜੋ ਇਹਨਾਂ ਲੋਕਾਂ ਦੀ ਜੇਬ ਦੇ ਵਿੱਚ ਹੋ ਗਿਆ, ਜਿਨ੍ਹਾਂ ਨੂੰ ਇੱਕ ਤਰ੍ਹਾਂ ਨਾਲ ਕੰਪਨੀ ਨੇ ਠੱਗਿਆ, ਉਹ ਦੱਸਦੇ ਆ ਕਿ ਇਹ ਬਣਦਾ ਹੈ ਕਰੋੜਾਂ ਰੁਪਈਆਂ ਦੇ ਵਿੱਚ। ਬਹੁਤ ਬਹੁਤ ਵੱਡੀ ਇੱਕ ਰਕਮ ਆ ਜਿਹੜੀ ਕਿ ਸਰਕਾਰ ਨੂੰ ਵਸੂਲਣੀ ਚਾਹੀਦੀ ਹੈ, ਜੋ ਕਿ ਲੋਕਾਂ ਦੀ ਜੇਬ ਤੋਂ ਨਜਾਇਜ਼ ਰੂਪ ਕੱਢੀ ਗਈ। ਤਾਂ ਇਹ ਹੁਣ ਮੰਗ ਕਰਦੇ ਪਏ ਆ ਕਿ ਦੇਖੋ ਸਮਝੌਤਾ ਰੱਦ ਹੋਣ ਤੇ ਉਹ ਜਿਹੜੀ ਕੰਪਨੀ ਉਹ ਅਦਾਲਤ ਚਲੇਗੀ, ਉਹ ਆਪਣੇ ਹਿੱਤ ਨੁਕਸਾਨੇ ਅਦਾਲਤ ਨੂੰ ਦੱਸੇਗੀ ਕਿ ਮੇਰੇ ਹਿੱਤ ਆ ਜਿਹੜੇ ਉਹ ਨੁਕਸਾਨ ਦਿੱਤੇ ਗਏ ਆ। ਤਾਂ ਤੁਹਾਨੂੰ ਵੀ ਉੱਥੇ ਜਾ ਕੇ ਪੱਖ ਰੱਖਣਾ ਚਾਹੀਦਾ ਕਿ ਇਸ ਕੰਪਨੀ ਦੇ ਹਿੱਤ ਕਿੱਥੋਂ ਨੁਕਸਾਨੇ ਗਏ, ਇਹ ਤੇ ਉਲਟਾ ਸਾਡੀਆਂ ਜੇਬਾਂ ਦੇ ਵਿੱਚੋਂ ਹੀ ਨਜ਼ਰਾਨੇ ਕੱਢ ਕੇ ਲੈ ਗਈ ਆ। ਸੋ ਉਹਨਾਂ ਨੇ ਜਿਹੜੀ ਗੱਲ ਰੱਖੀ ਆ, ਮੇਰੇ ਖਿਆਲ ਦੇ ਨਾਲ ਉਸ ਦਲੀਲ ਤੇ ਗੌਰ ਕਰਨਾ ਚਾਹੀਦਾ, ਸਾਰੇ ਤੱਥ ਇਕੱਤਰ ਕਰਕੇ ਕੋਰਟ ਦੇ ਸਾਹਮਣੇ ਪੇਸ਼ ਕਰ ਦੇਣੇ ਚਾਹੀਦੇ ਆ। ਜੀ ਜੀ। ਅਗਲੀ ਆਪਾਂ ਮਿੰਟੂ ਜੀ ਗੱਲ ਕਰਦੇ ਹਾਂ, ਕਹਿੰਦੇ ਜੱਜ ਨੂੰ ਹੋਈ 1 ਸਾਲ ਦੀ ਕੈਦ। ਬੱਲੇ ਬੱਲੇ, ਮੁਲਜ਼ਮ ਜਿਹੜੇ ਆ ਉਹ ਛੱਡੇ ਜਾਂਦੇ ਆ ਤੇ ਜਿਹੜੇ ਜੱਜ ਆ ਦੇਖ ਲਓ ਉਹ ਰਾੜੇ ਜਾ ਰਹੇ ਆ ਜੀ। ਵੈਸੇ ਤਾਂ ਕਾਨੂੰਨ ਵੀ ਕਹਿ ਸਕਦਾ ਕਿ ਅਸੀਂ ਤੇ ਆਪਣੇ ਜੱਜ ਨਹੀਂ ਬਖਸ਼ਦੇ, ਤੁਸੀਂ ਸਾਡੇ ਤੇ ਸਵਾਲ ਨਹੀਂ ਕਰ ਸਕਦੇ। ਖੈਰ ਇਹ ਜਿਹੜੇ ਜੱਜ ਸਾਹਿਬ ਸੀਗੇ ਇਹਨਾਂ ਦਾ ਵੀ ਕਿੱਸਾ ਜਿਹੜਾ ਰੁੱਝ ਚੁੱਕਿਆ। ਵੈਸੇ ਇੱਥੇ ਜੁਡੀਸ਼ਰੀ ਦੇ ਕਿੱਸੇ ਰੁੱਝ ਚੁੱਕਿਆ ਔਰ ਇਹ ਕਿਸੇ ਨਿਕਲ ਵੀ ਧੜਾ ਧੜ ਰਿਹਾ। ਇਹ ਜਿਹੜਾ ਜੱਜ ਸੀਗਾ ਸੁਰਿੰਦਰ ਸਿੰਘ ਭਾਰਦਵਾਜ, ਦਰਅਸਲ ਇਹਦੇ ਤੇ 15 ਸਾਲ ਪਹਿਲਾਂ ਇੱਕ ਕੇਸ ਰਜਿਸਟਰ ਕੀਤਾ ਗਿਆ ਸੀਗਾ। ਇਹ ਸੀਗਾ 7 ਲੱਖ ਰੁਪਈਆ ਰਿਸ਼ਵਤ ਲੈਣ ਦਾ ਜੀ। ਤਾਂ ਹੋਇਆ ਕਿ ਜਦੋਂ CBI ਨੇ ਰੇਡ ਕੀਤੀ, ਇਹ ਉੱਥੋਂ ਕਿਸੇ ਚੰਗੇ ਦੜਾਕ ਦੀ ਤਰ੍ਹਾਂ ਨਿਕਲਿਆ, ਮਤਲਬ ਕਿ CBI ਨੂੰ ਕੱਚਾ ਦੇ ਗਿਆ। ਹੁਣ CBI ਨੇ ਕੀ ਕੀਤਾ ਕਿ ਇੱਕ ਕੇਸ ਰਿਸ਼ਵਤਖੋਰੀ ਦਾ ਤੇ ਦਰਜ ਕੀਤਾ ਹੀ ਕੀਤਾ ਸੀਗਾ, ਉਲਟਾ ਇੱਕ ਹੋਰ ਕੇਸ ਸੀਗਾ ਜਿਹੜਾ ਕਸਟਡੀ ਚੋਂ ਭੱਜਣ ਦਾ ਹੁੰਦਾ, ਮੇਰੇ ਖਿਆਲ ਦੇ ਨਾਲ ਧਾਰਾ 224 ਲੱਗਦੀ ਆ, ਉਸ ਧਾਰਾ ਦਾ ਵੀ ਕੇਸ ਦਰਜ ਕਰ ਦਿੱਤਾ ਕਿ ਇੱਕ ਹਿਰਾਸਤ ਦੇ ਵਿੱਚੋਂ ਫਰਾਰ ਹੋ ਗਿਆ। ਤਾਂ ਹੁਣ 2 ਕੇਸ ਹੋ ਗਏ ਤੇ ਜੱਜ ਸਾਹਿਬ ਨੂੰ ਪਹਿਲੀ ਜਿਹੜੀ FIR ਸੀਗੀ ਰਿਸ਼ਵਤਖੋਰੀ ਵਾਲੀ, ਉਹਦੇ 'ਚ ਸਜ਼ਾ ਤੇ 3-4 ਸਾਲ ਪਹਿਲੇ ਹੋ ਗਈ ਸੀ, 3 ਸਾਲ ਦੀ। ਹੁਣ ਰਹਿ ਗਈ ਸੀਗੀ ਨਜਾਇਜ਼ ਹਿਰਾਸਤ 'ਚੋਂ ਭੱਜਣ ਦੀ, ਉਹਦੇ ਵਿੱਚ ਵੀ 1 ਸਾਲ ਲਈ ਜੱਜ ਸਾਹਿਬ ਨੂੰ ਜੇਲ੍ਹ ਦਾ ਵੀਜ਼ਾ ਦੇ ਦਿੱਤਾ ਗਿਆ।
ਮਤਲਬ ਕਿ ਇਹਦੇ ਵਿੱਚ ਵੀ 1 ਸਾਲ ਦੀ ਸਜ਼ਾ ਕਰ ਦਿੱਤੀ ਗਈ ਆ। ਹੁਣ ਇਹ ਵੇਖਣ ਵਾਲੀ ਗੱਲ ਹੈ ਕਿ ਦੇਖੋ, ਇੱਕ ਤੇ ਜੱਜ ਤੇ ਰਿਸ਼ਵਤਖੋਰੀ ਦਾ ਕੇਸ ਦਰਜ ਹੁੰਦਾ ਤੇ ਦੂਜਾ ਉਹਨੂੰ ਆਪਣੇ ਕਾਨੂੰਨ ਤੇ ਕੋਈ ਭਰੋਸਾ ਨਹੀਂ, ਜਿਸ ਕਾਨੂੰਨ ਦੀ ਉਹ ਰੋਜ਼ੀ ਰੋਟੀ ਖਾਂਦਾ ਉਹਦੇ ਤੇ ਕੋਈ ਭਰੋਸਾ ਨਹੀਂ, ਭੱਜ ਨਿਕਲਦਾ। ਅਜੀਬੋ ਗਰੀਬ ਦੀਆਂ ਗੱਲਾਂ ਵੈਸੇ ਜੁਡੀਸ਼ਰੀ ਦੇ ਨਾਲ ਜੁੜੀਆਂ ਹੋਰ ਵੀ ਚੀਜ਼ਾਂ ਬਹੁਤ ਇੱਥੇ ਚੱਲਦੀਆਂ ਪਈਆਂ। ਹਾਈ ਕੋਰਟ ਦੇ ਵਿੱਚ ਇੱਕ ਫੈਸਲਾ ਹਾਲੇ ਪੈਂਡਿੰਗ ਪਿਆ, ਉਹਨਾਂ ਨੇ ਫੈਸਲਾ ਕਰਨਾ। ਉੱਥੇ ਬਹੁਤ ਕੇਸ ਭਖਿਆ ਹੋਇਆ, ਜ਼ਮਾਨਤ ਵੀ ਲੱਗੀ ਸੀ ਪਿਛਲੇ ਦਿਨੀ, ਉਹ ਫੈਸਲਾ ਆਉਣਾ। ਉੱਥੇ ਕੀ ਹੋਇਆ ਸੀਗਾ ਕਿ ਇੱਕ ਬਹੁਤ ਵੱਡੇ ਅਹੁਦੇਦਾਰ ਨੇ, ਹਾਈ ਕੋਰਟ ਦੇ ਅਹੁਦੇਦਾਰ ਨੇ, ਇੱਕ ਬੀਬੀ ਦੇ ਨਾਲ ਪਿਆਰ ਦੀਆਂ ਪੀਂਘਾਂ ਚੜਾ ਕੇ ਤੇ ਮੁੜ ਕੇ ਪੇਪਰ ਲੀਕ ਕਰ ਦਿੱਤਾ ਸੀਗਾ, ਜਿਹੜਾ ਕਿ ਸੈਸ਼ਨ ਜੱਜ ਅਪੁਆਇੰਟ ਕਰਨ ਵਾਸਤੇ ਇੱਕ ਪ੍ਰੀਖਿਆ ਦਾ ਸੀਗਾ। ਤਾਂ ਇਹ ਸਾਰਾ ਕੁਛ ਹੈ ਜਿਹੜਾ ਚੱਲਦਾ ਜੁਡੀਸ਼ਰੀ ਦੇ ਅੰਦਰ, ਜੋ ਰਿਸ਼ਵਤ, ਜੋ ਇੱਧਰਲਾ ਉੱਧਰਲਾ ਸਿਸਟਮ ਚੱਲਦਾ ਪਿਆ, ਮੇਰੇ ਖਿਆਲ ਦੇ ਨਾਲ ਇਹਨੂੰ ਠੀਕ ਕਰਨ ਦਾ ਵੇਲਾ ਆ ਗਿਆ। ਜੇ ਰਿਫੋਰਮਸ ਨਹੀਂ ਹੋਣਗੇ ਜੁਡੀਸ਼ਰੀ ਦੇ ਵਿੱਚ ਤਾਂ ਲੋਕਾਂ ਦਾ ਜਿਹੜਾ ਭਰੋਸਾ ਪਹਿਲਾਂ ਹੀ ਖੁਰਦਾ ਜਾ ਰਿਹਾ, ਉਹ ਬਿਲਕੁਲ ਬਹੁਤ ਜ਼ਿਆਦਾ ਤੀਬਰਤਾ ਦੇ ਨਾਲ ਘਟੇਗਾ ਤੇ ਫਿਰ ਜਿਹਦਾ ਖਮਿਆਜ਼ਾ ਜਿਹੜਾ ਉਹ ਇੰਡੀਅਨ ਸਿਸਟਮ ਨੂੰ ਹੀ ਭੋਗਣਾ ਪਊਗਾ। ਜੀ 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 ਮਿੰਟੂ ਜੀ, ਅਗਲੀ ਗੱਲ ਕਰਦੇ, ਕਹਿੰਦੇ ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਨੂੰ 5 ਸਾਲ ਦੀ ਕੈਦ। ਮੇਰੇ ਖਿਆਲ ਦੇ ਨਾਲ ਇਹਨੂੰ ਤੇ ਚੱਡੇ ਦੀ ਹਾਈ ਲੈ ਕੇ ਬਹਿ ਗਈ ਹੈ। ਚੱਡਾ ਚੀਫ ਖਾਲਸਾ ਦੀਵਾਨ ਤੋਂ ਪਾਸੇ ਹੋ ਗਿਆ ਤੇ ਇਹਦਾ ਦਾਅ ਲੱਗ ਗਿਆ ਸੀ ਡਾਕਟਰ ਸੰਤੋਖ ਸਿੰਘ ਦਾ, ਤੇ ਹੁਣ ਇਹਨੂੰ ਵੀ ਜੇਲ੍ਹ ਦੇ ਵਿੱਚ ਜਾਣਾ ਪੈ ਰਿਹਾ। ਕਮਾਲ ਦੀ ਗੱਲ ਆ ਕਿ ਇਹਨਾਂ ਨੇ ਸਿਰਫ 6 ਮਹੀਨੇ ਹੀ ਪ੍ਰਧਾਨਗੀ ਦਾ ਆਨੰਦ ਲਿਆ। ਤਾਂ ਡਾਕਟਰ ਸੰਤੋਖ ਸਿੰਘ ਜਿਹੜੇ ਕਿ 25 ਮਾਰਚ 2018 ਨੂੰ ਦੀਵਾਨ ਦੀਆਂ ਉਪ ਚੋਣਾਂ 'ਚ ਪ੍ਰਧਾਨ ਚੁਣੇ ਗਏ ਸੀਗੇ, ਉਹਨਾਂ ਦੇ ਖਿਲਾਫ 12 ਸਾਲ ਤੋਂ ਪਿੰਡ ਜੇਲ੍ਹ 'ਚ 12 ਕਨਾਲ 11 ਮਰਲੇ ਜ਼ਮੀਨ ਦਾ ਇੱਕ ਮਾਮਲਾ ਚੱਲਦਾ ਪਿਆ। ਉਹ ਮਾਮਲਾ ਚੱਲਦਾ ਰਿਹਾ ਸੀਗਾ। ਇਹ ਕੇਸ ਮਨਵੀਰ ਸਿੰਘ ਤੇ ਲਖਵੀਰ ਸਿੰਘ ਵੱਲੋਂ ਦਾਇਰ ਕੀਤਾ ਗਿਆ ਸੀ। ਇਹਦੇ 'ਚ ਉਹ ਫੈਸਲਾ ਆ ਗਿਆ CJM ਕੋਰਟ ਦੇ ਜਿਹੜੇ ਜੱਜ ਰਵਿੰਦਰਜੀਤ ਸਿੰਘ ਬਾਜਵਾ, ਉਹਨਾਂ ਨੇ ਫੈਸਲਾ ਸੁਣਾ ਦਿੱਤਾ ਔਰ ਇਹਨਾਂ ਨੂੰ 5 ਸਾਲ ਦੀ ਕੈਦ ਬੋਲੀ। ਥੋੜੀ ਨਹੀਂ ਹੈ ਕੈਦ, ਪੂਰੇ 5 ਸਾਲ ਦੀ, ਕਿਉਂਕਿ ਜੇ ਤਾਂ ਦੇਖੋ 3 ਕੁ ਸਾਲ ਦੀ ਹੁੰਦੀ ਤੇ ਇਹਨਾਂ ਨੂੰ ਮੌਕੇ ਤੇ ਜ਼ਮਾਨਤ ਮਿਲ ਜਾਣੀ ਸੀ। 5 ਸਾਲ ਦਾ ਮਤਲਬ ਇਹ ਆ ਕਿ ਕੁਛ ਕੈਦ ਹੁਣ ਇਹਨਾਂ ਨੂੰ ਕੱਟਣੀ ਪਊਗੀ, ਉਸ ਤੋਂ ਬਾਅਦ ਅਪੀਲ ਕਰਨੀ ਪਊਗੀ, ਉਸ ਤੋਂ ਬਾਅਦ ਜ਼ਮਾਨਤ ਹਾਸਲ ਕਰਨੀ ਪਊਗੀ। ਤਾਂ ਇਹਦਾ ਮਤਲਬ ਇਹ ਆ ਕਿ ਡਾਕਟਰ ਸੰਤੋਖ ਸਿੰਘ ਦੀ ਪ੍ਰਧਾਨਗੀ ਜਿਹੜੀ ਆ ਉਹ ਇੱਕ ਵਾਰੀ ਇਉਂ ਲੈ ਗਈ ਜਿੱਦਾਂ ਆਪਾਂ ਪਿੰਡੇ ਤੇ ਸਾਬਣ ਲਾਇਆ ਹੁੰਦਾ ਤੇ ਮੁੜ ਕੇ ਪਾਣੀ ਪਾਉਂਦੇ ਤੇ ਲੈ ਜਾਂਦਾ ਜੀ। ਸੋ ਇੱਕ ਵਾਰੀ ਇਹਨਾਂ ਦੀ ਪ੍ਰਧਾਨਗੀ ਜਿਹੜੀ ਉਹ ਠੀਕ ਇਸ ਤਰ੍ਹਾਂ ਜਿਹੜੀ ਆ ਉਹ ਲੈ ਚੁੱਕੀ ਆ। ਹੁਣ ਇਹਨਾਂ ਨੇ ਕੱਲ ਜਦੋਂ ਹਿਰਾਸਤ 'ਚ ਲਿਆ ਪੁਲਿਸ ਨੇ, ਇਹਨਾਂ ਨੇ ਕੱਲ ਕਿਹਾ ਕਿ ਸ਼ਿਕਾਇਤ ਕੀਤੀ, ਮੇਰੇ ਸਰੀਰ ਦੇ ਵਿੱਚ ਕੋਈ ਗੜਬੜੀ ਆ, ਸਿਹਤ ਖਰਾਬ ਆ ਮੇਰੀ। ਤਾਂ ਇਹਨਾਂ ਨੂੰ ਹਸਪਤਾਲ ਲਿਆਂਦਾ ਗਿਆ। ਤਾਂ ਜਦੋਂ ਹਸਪਤਾਲ ਲਿਆਂਦਾ ਜਾਂਦਾ ਇਸ ਤਰ੍ਹਾਂ ਦਾ ਬੰਦਾ, ਤਾਂ ਸਮਝ ਲਓ ਫਿਰ ਮਾਮਲਾ ਗੜਬੜ ਆ, ਕਿਉਂਕਿ ਜੇਲ੍ਹ ਜਾਣ ਦੀ ਥਾਂ ਤੇ ਉਹ ਬੈੱਡ ਤੇ ਰੈਸਟ ਤੇ ਚਲਾ ਜਾਂਦਾ ਤੇ ਜਦ ਤੱਕ ਕੋਈ ਨਾ ਕੋਈ ਜ਼ਮਾਨਤ ਦਾ ਹਿਲਾਫ ਸਿੱਧਾ ਹੋ ਜਾਂਦਾ। ਪਰ ਚੀਫ ਖਾਲਸਾ ਦੀਵਾਨ ਜੋ ਕਿ ਬਹੁਤ ਇਤਿਹਾਸਕ ਸੰਸਥਾ, ਬਹੁਤ ਵੱਡੀ ਸੰਸਥਾ, ਉਹਦੇ ਅਹੁਦੇਦਾਰ ਲਗਾਤਾਰ 2 ਵਾਰੀ ਇਸ ਤਰ੍ਹਾਂ ਦੇ ਵਿਵਾਦਾਂ 'ਚ ਘਿਰ ਗਏ ਕਿ ਉਹਦੀ ਸਾਖ ਜਿਹੜੀ ਆ ਉਹਨੂੰ ਵੀ ਵੱਟਾ ਲੱਗਾ। ਔਰ ਦੂਜਾ ਹੈ ਕਿ ਕੰਮਕਾਰ ਵੀ ਪ੍ਰਭਾਵਿਤ ਹੁੰਦਾ ਜਦੋਂ ਇਸ ਤਰ੍ਹਾਂ ਦੀਆਂ ਕਾਨੂੰਨੀ ਫੇਟਾਂ ਵੱਜਦੀਆਂ। ਜੀ ਜੀ ਅਗਲੀ ਆਪਾਂ ਮਿੰਟੂ ਜੀ ਗੱਲ ਕਰਦੇ, ਕਹਿੰਦੇ ਦਿੱਲੀ ਵਿੱਚ ਲੱਗਣਗੇ ਸਿੱਖ ਯੋਧਿਆਂ ਦੇ ਬੁੱਤ। ਇੱਥੇ ਚੰਗੀ ਗੱਲ ਹੈ ਜੀ, ਲੱਗਣੇ ਚਾਹੀਦੇ ਆ। ਦਿੱਲੀ ਫਤਿਹ ਕੀਤੀ ਆ ਸਿੱਖ ਯੋਧਿਆਂ ਨੇ, ਉਹ ਇੱਕ ਇਤਿਹਾਸ, ਅੱਡਾ ਇਤਿਹਾਸ ਆ। ਜਿੱਦਾਂ ਇਹਨਾਂ ਨੇ ਬਘੇਲ ਸਿੰਘ ਹੋਰਾਂ ਨੇ 1774 ਨੂੰ ਦਿੱਲੀ 'ਚ ਕੂਚ ਕੀਤਾ ਸੀਗਾ, ਉਹ ਇੱਕ ਬਹੁਤ ਵੱਡੀ ਫਤਿਹ ਸੀਗੀ। ਉਸ ਸਮੇਂ ਇਹਨਾਂ ਨੇ ਜਾ ਕੇ ਮੁਗਲ ਝੰਡੇ ਨੂੰ ਲਾ ਕੇ ਲਾਲ ਕਿਲੇ ਤੇ ਆਪਣਾ ਝੰਡਾ ਫਹਰਾਇਆ ਸੀਗਾ ਜੀ। ਤਾਂ ਇਹਨਾਂ ਦੀ ਇਸ ਬਹਾਦਰੀ ਨੂੰ ਹੀ ਸਿਜਦਾ ਸਲਾਮ ਕੀਤਾ ਜਾ ਰਿਹਾ। ਦੱਸਿਆ ਜਾ ਰਿਹਾ ਕਿ ਸਰਦਾਰ ਜੱਸਾ ਸਿੰਘ ਰਾਮਗੜੀਆ ਤੇ ਸਰਦਾਰ ਬਘੇਲ ਸਿੰਘ ਹੋਰਾਂ ਦਾ ਬੁੱਤ ਹੈ ਜਿਹੜਾ ਉਹ ਸਥਾਪਿਤ ਕੀਤਾ ਜਾਊਗਾ ਹੁਣ ਦਿੱਲੀ ਦੇ ਵਿੱਚ। 12 ਫੁੱਟ ਉੱਚੇ ਬੁੱਤ ਹੋਣਗੇ। ਵਜ਼ਨ ਜਿਹੜਾ ਉਹ ਲਗਭਗ ਹਰ ਇੱਕ ਬੁੱਤ ਦਾ 1200 ਕਿਲੋਗ੍ਰਾਮ ਦਾ। ਤੇ ਇਹਨਾਂ ਤੇ 60 ਲੱਖ ਰੁਪਇਆ ਜਿਹੜਾ ਖਰਚਿਆ ਜਾ ਰਿਹਾ। ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਗੱਲੋਂ ਤੇ ਭਾਈ ਨੰਬਰਾਂ ਦੀ ਪਾਤਰ ਆ, ਕਿਉਂਕਿ ਇਹਨਾਂ ਨੇ ਬੰਦਾ ਸਿੰਘ ਬਹਾਦਰ ਦਾ ਵੀ ਬੁੱਤ ਮੇਰੇ ਖਿਆਲ ਦੇ ਨਾਲ ਪਿਛਲੀ ਦਫਾ ਸਥਾਪਿਤ ਕੀਤਾ ਤੇ ਦਿੱਲੀ ਫਤਿਹ ਦਿਹਾੜਾ ਵੀ ਮਨਾਇਆ ਜਾਂਦਾ। ਇਸ ਗੱਲੋਂ ਮੈਂ ਕਹੂੰਗਾ ਕਿ ਸਿਰਸਾ ਹੋ ਰਹੀ ਹੈ ਜੀ, ਹੋ ਰਹੀਆਂ ਉਹਨਾਂ ਨੇ ਜਿਹੜੀ ਪਿਰਤ ਪਾਈ ਹੈ ਪਿਛਲੇ 3-4 ਸਾਲ ਤੋਂ, ਇਹ ਅਹਿਮ ਆ। ਦੂਜੀਆਂ ਚੀਜ਼ਾਂ ਜਿਹੜੀਆਂ ਨਾਲ ਨਾਲ ਬੇਸ਼ੱਕ ਚੱਲਦੀਆਂ ਰਹਿੰਦੀਆਂ, ਵਾਦ ਵਿਵਾਦ ਚੱਲਦੇ ਰਹਿੰਦੇ ਆ। ਤੇ ਇਹ ਜਿਹੜਾ ਕੰਮ ਕੀਤਾ ਜਾ ਰਿਹਾ, ਇਹਦੇ ਪਿੱਛੇ ਵੀ ਦਿੱਲੀ ਕਮੇਟੀ ਦਾ ਬਹੁਤ ਅਹਿਮ ਰੋਲ ਆ। ਇੱਕ ਖੁਸ਼ੀ ਦੀ ਗੱਲ ਆ ਕਿ ਮਹਾਨ ਯੋਧਿਆਂ ਨੇ ਜਿਨ੍ਹਾਂ ਨੇ ਦਿੱਲੀ ਫਤਿਹ ਕੀਤੀ, ਉਸ ਸਮੇਂ ਜਦੋਂ ਪਰਿਸਥਿਤੀਆਂ ਉਹਨਾਂ ਦੇ ਵਿਰੁੱਧ ਸੀ, ਹਾਲਾਤ ਜਿਹੜੇ ਸੀਗੇ ਉਹਨਾਂ ਲਈ
ਨਾਸਾਜ਼ ਕੀਤੇ, ਤਾਂ ਵੀ ਉਹਨਾਂ ਨੇ ਬਾਵਜੂਦ ਇਸ ਤੇ ਆਪਣੀ ਹਿੰਮਤ, ਦ੍ਰਿੜਤਾ, ਹੌਸਲੇ ਤੇ ਬਹਾਦਰੀ ਦੇ ਨਾਲ ਦਿੱਲੀ ਨੂੰ ਫਤਿਹ ਕੀਤਾ। ਸੋ ਉਹਨਾਂ ਨੂੰ ਇਹ ਛੋਟਾ ਜਿਹਾ ਸਲਾਮ ਕੀਤਾ ਜਾਵੇ। ਜੀ ਜੀ। ਮਿੰਟੂ ਜੀ, ਅਗਲੀ ਜਿਹੜੀ ਆਪਾਂ ਗੱਲ ਕਰੀਏ ਵੀ ਕਹਿੰਦੇ ਵੀ ਗਿਆਨੀ ਗੁਰਬਚਨ ਸਿੰਘ ਹੁਣਾਂ ਨੂੰ ਹਾਸ਼ੀਏ 'ਤੇ ਹੀ ਰੱਖਿਆ ਗਿਆ। ਦੇਖੋ, ਇੱਕ ਸਮਾਗਮ ਸੀਗਾ ਬੀਤੇ ਦਿਨੀ ਤੱਕ ਸ਼੍ਰੀ ਕੇਸਗੜ੍ਹ ਦੇ ਵਿੱਚ ਸਮਾਗਮ ਹੋਇਆ, ਤਾਂ ਉੱਥੇ ਇਹਨਾਂ ਨੂੰ ਥੋੜ੍ਹੀ ਜਿਹੀ ਅਹਿਮੀਅਤ ਘੱਟ ਦਿੱਤੀ ਗਈ ਆ। ਵੈਸੇ ਥੋੜ੍ਹੀ ਜਿਹੀ ਕਹਿਣਾ ਆਪਾਂ ਨੂੰ ਆਸਾਨ ਹੈ, ਮੈਨੂੰ ਤਾਂ ਲੱਗਦਾ ਕਿ ਬਹੁਤ ਜ਼ਿਆਦਾ ਅਹਿਮੀਅਤ ਘੱਟ ਦਿੱਤੀ ਗਈ ਆ। ਉਹਦੇ 2-3 ਸਬੂਤ ਆ। ਇੱਕ ਤੇ ਇਹ ਆ ਕਿ ਇਹਨਾਂ ਨੂੰ ਥੋੜਾ ਜਿਹਾ ਨਾ ਨਜ਼ਰ ਅੰਦਾਜ਼ ਕੀਤਾ ਜਾ ਰਿਹਾ ਲੱਗਦਾ ਸੀ ਦੇ ਵਿੱਚ, ਜਿਸ ਤਰ੍ਹਾਂ ਦੀਆਂ ਮੀਡੀਆ ਰਿਪੋਰਟਾਂ ਨੇ। ਦੂਜੀ ਚੀਜ਼ ਤੇ ਇਹਨਾਂ ਨੂੰ ਬੋਲਣ ਲਈ ਸਮਾਂ ਦੂਸਰੇ ਬੁਲਾਰਿਆਂ ਦੇ ਮੁਕਾਬਲੇ ਘੱਟ ਮਿਲਿਆ। ਔਰ ਤੀਸਰੀ ਚੀਜ਼ ਇਹ ਆ ਕਿ ਉਸ ਸਮਾਗਮ ਦੇ ਵਿੱਚ ਜਿਹੜਾ ਅਤੀ ਮਹੱਤਵਪੂਰਨ ਸਮਾਗਮ ਸੀਗਾ, ਸ਼ਾਇਦ ਭਾਈ ਕਨ੍ਹਈਆ ਜੀ ਦੇ 300 ਸਾਲਾ ਬਰਸੀ ਦੇ ਸੰਦਰਭ ਦੇ ਵਿੱਚ ਸੀਗਾ, ਤਾਂ ਉਸ ਸਮਾਗਮ ਦੇ ਵਿੱਚ ਇਹਨਾਂ ਨੂੰ ਬਿਲਕੁਲ ਅੰਤ ਤੇ ਬੁਲਾਇਆ ਗਿਆ। ਹਾਲਾਂਕਿ ਇਹ ਸਫਾਈ ਦਿੰਦੇ ਆ ਜੀ, ਕਹਿੰਦੇ ਆ ਕਿ ਦੇਖੋ ਸੰਗਤਾਂ ਦਾ ਧੰਨਵਾਦ ਕਰਵਾਉਣਾ ਸੀ, ਉਹ ਗਿਆਨੀ ਜੀ ਤੋਂ ਕਰਵਾਤਾ, ਮਤਲਬ ਕਿ ਹੋਰ ਕੁਛ ਨਹੀਂ ਸੀ ਕਰਵਾਉਣਾ, ਸੰਗਤਾਂ ਦਾ ਧੰਨਵਾਦ ਕਰਵਾਉਣਾ ਸੀ। ਪਰ ਇੱਥੇ ਇੱਕ ਗੱਲ ਵੇਖਣ ਵਾਲੀ ਆ ਨਾ ਕਿ ਤਖਤ ਸ਼੍ਰੀ ਕੇਸਗੜ੍ਹ ਦਾ ਇੱਕ ਆਪਣਾ ਜਥੇਦਾਰ ਹੈ। ਜੇ ਸੰਗਤਾਂ ਦਾ ਉਹਨਾਂ ਨੇ ਸ਼ੁਕਰਾਨਾ ਕਰਨਾ ਸੀ, ਧੰਨਵਾਦ ਕਰਨਾ ਸੀ, ਜਾਂ ਤਾਂ ਉਹ ਕਰਦੇ। ਤਾਂ ਇਹ ਤੇ ਬਹੁਤ ਵੱਡੀ ਪਦਵੀ ਤੇ ਨੇ। ਜਿਸ ਤਰੀਕੇ ਨਾਲ ਦੂਸਰੇ ਆਮ ਬੁਲਾਰੇ ਜਿੱਦਾਂ ਵਿਧਾਨਗੀ ਸਾਹਿਬ ਉੱਥੇ ਪਹੁੰਚੇ ਹੋਏ ਸੀ, ਹੋਰ ਬੁਲਾਰੇ, ਉਹਨਾਂ ਨੂੰ ਜਿੰਨਾ ਟਾਈਮ ਮਿਲਿਆ ਤੇ ਪਹਿਲਾਂ ਟਾਈਮ ਮਿਲਿਆ, ਉਹਦੇ ਮੁਕਾਬਲੇ ਘੱਟ ਟਾਈਮ ਮਿਲਣਾ, ਇਹ ਸਾਰੀਆਂ ਚੀਜ਼ਾਂ ਦਰਸਾਉਂਦੀਆਂ ਕਿ ਅੰਦਰ ਖਾਤੇ ਕਿਤੇ ਨਾ ਕਿਤੇ ਗਿਆਨੀ ਗੁਰਬਚਨ ਸਿੰਘ ਨੂੰ ਨਜ਼ਰ ਅੰਦਾਜ਼ ਕੀਤਾ ਜਾ ਰਿਹਾ। ਔਰ ਸੂਚਨਾਵਾਂ ਤੇ ਇਹ ਵੀ ਮਿਲਦੀਆਂ ਨੇ, ਖਬਰਾਂ ਤੇ ਵੀ ਮਿਲਦੀਆਂ ਨੇ ਕਿ ਭਾਲ ਕੀਤੀ ਜਾ ਰਹੀ ਸੀ ਕਿ ਕੋਈ ਨਵਾਂ ਜਥੇਦਾਰ ਹੈ ਜਿਹੜਾ ਉਹ ਲੱਭਿਆ ਜਾਵੇ। ਤੇ ਕਮਾਲ ਦੀ ਗੱਲ ਹੈ ਕਿ ਦੱਸਦੇ ਕਿ ਬਹੁਤੇ ਲੋਕ ਜਿਨ੍ਹਾਂ ਤੱਕ ਪਹੁੰਚ ਕੀਤੀ ਗਈ, ਉਹਨਾਂ ਨੇ ਇਹਨਾਂ ਹਾਲਾਤਾਂ ਦੇ ਵਿੱਚ ਜੋ ਮੌਜੂਦਾ ਕਰੰਟ ਹਾਲਾਤ ਚੱਲਦੇ ਪਏ ਆ, ਇਹਨਾਂ ਹਾਲਾਤਾਂ ਦੇ ਵਿੱਚ ਉਹਨਾਂ ਨੇ ਗੱਦੀ ਸੰਭਾਲਣ ਤੋਂ ਜਾਂ ਪਦਵੀ ਸੰਭਾਲਣ ਤੋਂ ਇਨਕਾਰ ਕਰ ਦਿੱਤਾ ਕਿ ਅਸੀਂ ਇਸ ਸਮੇਂ ਅਕਾਲ ਤਖਤ ਸਾਹਿਬ ਤੇ ਜਥੇਦਾਰ ਵਜੋਂ ਨਹੀਂ ਨਿਯੁਕਤ ਹੋਣਾ। ਸੋ ਇਹ ਵੀ ਸੂਚਨਾਵਾਂ ਨਿਕਲ ਰਹੀਆਂ ਨੇ, ਇਹ ਵੀ ਖਬਰਾਂ ਅੰਦਰੋਂ ਨਿਕਲ ਰਹੀਆਂ ਨੇ। ਪਰ ਜੋ ਵੀ ਹੈ, ਗਿਆਨੀ ਗੁਰਬਚਨ ਸਿੰਘ ਨੂੰ ਹੁਣ ਮੇਰੇ ਖਿਆਲ ਦੇ ਨਾਲ ਹੌਲੇ ਪੋਲੇ ਥੋੜਾ ਜਿਹਾ ਪਿੱਛਾ ਨੂੰ ਕੀਤਾ ਜਾ ਰਿਹਾ। ਜੀ ਜੀ ਜੀ। ਮਿੰਟੂ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਜਾਣਕਾਰੀਆਂ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅਤੇ ਸੋ ਤੋਂ ਇੱਥੇ ਸਾਡਾ ਅੱਜ ਦਾ ਇਹ ਪ੍ਰੋਗਰਾਮ ਖਬਰ 'ਤੇ ਨਜ਼ਰ ਉਹ ਸਮਾਪਤ ਆ। ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਮੈਨੂੰ ਰਾਜਕਨਵੀਰ ਸਿੰਘ ਨੂੰ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਪਿਆਰ, ਸਤਿਕਾਰ, ਸਹਿਤ, ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।